ਮਾਨ ਸਾਹਿਬ ਜਿਹੜੇ ਸੀਗੇ ਨਾ ਉਹ ਜ਼ਿਆਦਾ ਸੁਖਬੀਰ ਬਾਦਲ ਦੁਆਲੇ ਹੁੰਦੇ ਰਹੇ। ਸੁੱਖ ਬਿਲਾਸ ਪਾਇਆ, ਹੋਟਲ ਪਾਇਆ, ਨਹਿਰ ਕੱਢਤੀ, ਹਰੇਕ ਵਾਰੀ ਉਹਦੇ ਖਿਲਾਫ ਬੋਲਦੇ ਆ, ਐਂ ਕਰ ਦੂੰ ਮੈਂ ਕਰ ਦੂੰ। ਕੀ ਕੀਤਾ ਉਹਦਾ ਮੈਂ ਕਿਹਾ ਇੱਕ ਮਰਲਾ ਨਹੀਂ ਇਹ ਕਿਤੇ ਉਹ ਛਡਾ ਸਕੇ ਉਹਨੇ। ਨਹਿਰੂ ਸਾਹਿਬ ਵੀ 3 ਵਾਰੀ ਬਣੇ ਸੀਗੇ ਤਾਂ ਉਦੋਂ ਚਾਈਨਾ ਨਾਲ ਲੜਾਈ ਹੋਈ ਸੀ। ਇੰਦਰਾ ਗਾਂਧੀ ਤੀਜੀ ਵਾਰੀ ਬਣੀ ਤਾਂ ਐਮਰਜੈਂਸੀ ਲੱਗੀ ਸੀ। ਮੋਦੀ ਸਾਹਿਬ ਹੁਣੀ ਹੁਣ 3 ਵਾਰੀ ਬਣਨ ਲੱਗਿਆ, ਦੇਖੋ ਕੀ ਕਰਦੇ ਆ। ਐਤਕੀ ਵੀ ਕਹਿ ਲਓ ਫਿਰ ਕੋਈ ਫਰਲੋ ਆਊਗੀ, ਪੱਕਾ ਆਊਗੀ, ਪੱਕਾ ਆਊਗੀ। ਕੀ ਗਾਲਾਂ ਦੀ ਸਜ਼ਾ ਐਨਐਸ ਆ? ਪ੍ਰਧਾਨ ਮੰਤਰੀ ਵੱਜ ਕੇ ਉਹੀ ਸੀ ਜਿਹਦੀਆਂ ਵੀਡੀਓਜ਼ ਭਗਵੰਤ ਮਾਨ ਖੁਦ ਸ਼ੇਅਰ ਕਰਦਾ ਰਿਹਾ। ਭਗਵੰਤ ਮਾਨ ਲੋਕਾਂ ਨੂੰ ਪੰਜਾਬ ਪ੍ਰਸਤ ਲੱਗਦਾ ਸੀ ਉਸ ਟਾਈਮ ਤੇ, ਉਹ ਤਾਂ ਜਿੱਤਿਆ। ਜੇ ਭਗਵੰਤ ਮਾਨ ਚਿਹਰਾ ਨਾ ਦਿੱਤਾ ਹੁੰਦਾ ਪੰਜਾਬ ਦੇ ਵਿੱਚ, ਸ਼ਾਇਦ ਕੇਜਰੀਵਾਲ ਹੁਣੀ ਇੱਥੇ ਆਪਣੀ ਸਰਕਾਰ ਨਾ ਬਣਾ ਪਾਉਂਦੇ, ਹਨਾ। ਜਾਂ ਡੀਪ ਸਟੇਟ ਇਹਨਾਂ ਪਿੱਛੇ ਕੰਮ ਤਾਂ ਕਰਦੀ ਹੁੰਦੀ ਆ ਨਾ ਜੀ। ਉਹਨਾਂ ਨੂੰ ਵੀ ਪਤਾ ਹੁੰਦਾ ਕਿ ਜੇ ਇੱਕ ਕੌਮ ਜਿਹੜੀ ਆ ਆਹ ਸਿੱਖ ਆ ਜਾਂ ਇਹ ਇਲਾਕਾ ਹੈ, ਇਹ ਲੋਕ ਜ਼ਿਆਦੇ ਜਾਣੀ ਕਿ ਵਿਰੋਧ ਕਰਦੇ ਆ। ਕੁਝ ਵੀ ਮਾੜਾ ਚੰਗਾ ਹੁੰਦਾ ਇਹ ਲੋਕ ਸਭ ਤੋਂ ਪਹਿਲਾਂ ਆਵਾਜ਼ ਚੱਕਦੇ ਆ ਨਾ। ਜਦੋਂ ਤੁਸੀਂ ਇੱਕ ਬੰਦੇ ਨੂੰ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਭੇਜਿਆ, ਮਤਲਬ ਕਿ ਉਹ ਸਰਕਾਰਾਂ ਦੇ ਲਈ ਮੁਜਰਿਮ ਆ। ਪਰ ਜਦੋਂ ਤੁਸੀਂ ਐਡਾ ਤਗੜਾ ਬਹੁਮਤ ਦੇ ਦਿਓ ਤਾਂ ਮਤਲਬ ਕਿ ਲੋਕ ਮਨਾਂ ਦੇ ਵਿੱਚ ਤਾਂ ਫਿਰ ਉਹ ਬੰਦਾ ਹੀਰੋ ਹੀ ਬਣ ਗਿਆ ਬਈ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਬੜੇ ਉਤਲ-ਫੁਤਲ ਰਹੇ ਪਿਛਲੇ ਦਿਨੀ, ਅਤੇ ਹੁਣ ਚੋਣਾਂ ਖਤਮ ਹੋ ਕੇ ਰਿਜ਼ਲਟ ਵੀ ਆ ਚੁੱਕਿਆ ਹੈ। ਤੇ ਇਹ ਸਾਰੇ ਦੇ ਵਿੱਚ ਪੰਜਾਬ 'ਚ ਕੀ ਕੁਝ ਵਾਪਰਿਆ, ਪੰਜਾਬ ਦੇ ਸਮੀਕਰਨ ਕਿਹੋ ਜਿਹੇ ਰਹੇ ਤੇ ਇਸ ਦੇ ਵਿੱਚ ਗੇਨ ਕਿਸ ਨੇ ਕੀਤਾ, ਨੁਕਸਾਨ ਕਿਸ ਦਾ ਹੋਇਆ, ਉਸ ਦੀ ਪਿਸ਼ਟ ਭੂਮੀ 'ਚ ਕੀ ਕੁਝ ਪਿਆ ਹੋਇਆ ਸੀ, ਇਹ ਸਾਰੇ ਤੇ ਚਰਚਾ ਕਰਾਂਗੇ। ਸਿਆਸਤ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਅਤੇ ਉਸ ਦੇ ਉੱਪਰ ਆਪਣੀ ਬੁੱਧੀ ਦੀ ਵਰਤੋਂ ਕਰਕੇ ਉਸ ਦਾ ਐਨਾਲਾਈਜ਼ ਕਰਨ ਵਾਲੇ ਉਸ ਚੀਜ਼ ਨੂੰ ਬਹੁਤ ਘੱਟ ਲੋਕ ਹੁੰਦੇ ਨੇ। ਉਹਨਾਂ ਵਿੱਚੋਂ ਹੀ ਇੱਕ ਸਾਡੇ ਨਾਲ ਅੱਜ ਬਾਈ ਮਨਦੀਪ ਹੋਣੀ ਮੌਜੂਦ ਨੇ। ਸੋਸ਼ਲ ਮੀਡੀਆ ਤੇ ਅਕਸਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਮਿੱਥਾਂ ਹੁੰਦੀਆਂ ਨੇ ਉਹਨਾਂ ਨੂੰ ਤੋੜਨ ਦਾ ਕੰਮ ਕਰਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਕੇ ਪਹਿਲਾਂ ਪੰਜਾਬ ਨੂੰ ਸਮਝਾਂਗੇ, ਫਿਰ ਚੱਲਾਂਗੇ ਸੈਂਟਰ ਦੀ ਰਾਜਨੀਤੀ ਤੇ। ਉਹਨਾਂ ਦਾ ਸਵਾਗਤ ਕਰਦੇ ਹਾਂ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ USA ਰੇਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਬਾਈ, ਗੱਲ ਕਰੀਏ ਜੇ ਸਿਆਸਤ ਦੀ, ਤਾਂ ਕਹਿੰਦੇ ਸਿਆਸਤ 'ਚ ਪੁੱਤ ਪੇ ਦਾ ਤੇ ਪੇ ਪੁੱਤ ਦਾ ਸਕਾ ਨਹੀਂ ਹੁੰਦਾ। ਪਰ ਇਸ ਵਾਰ ਜੋ ਪੰਜਾਬ 'ਚ ਦੇਖਣ ਨੂੰ ਮਿਲਿਆ ਕਿ ਹਰੇਕ ਪਾਰਟੀ ਨੇ ਪੂਰਾ ਜ਼ੋਰ ਲਾਇਆ ਵੀ ਕਿਤੇ ਨਾ ਕਿਤੇ ਕੋਈ ਦਲ ਬਦਲੂ ਲੱਭ ਜਵੇ। ਐਤਕੀ ਪੰਜਾਬ 'ਚ ਕਈ ਪੂਰੀ ਸਿਆਸਤ ਦੇ ਵਿੱਚ ਹੀ ਭੰਡਾਰ ਰਿਹਾ ਦਲ ਬਦਲੂਆਂ ਦਾ। ਸੋ ਕਿਵੇਂ ਦੇਖਦੇ ਹੋ, ਕਿਵੇਂ ਸਮਝਿਆ ਤੁਸੀਂ ਪੰਜਾਬ ਦੀਆਂ 13 ਸੀਟਾਂ ਨੂੰ ਤੇ ਦਲ ਬਦਲੂਆਂ ਦੇ ਇਸ ਵਿਹਾਰ ਨੂੰ ਲੋਕਾਂ ਨੇ ਕਿਵੇਂ ਲਿਆ, ਇਹ ਜ਼ਰਾ ਦੱਸੋ। ਦੇਖੋ, ਦਲ ਬਦਲਣੇ ਵਾਲੀ ਜਿਹੜੀ ਪ੍ਰਥਾ ਚਲੋ ਪਹਿਲਾਂ ਵੀ ਚੱਲਦੀ ਰਹੀ ਸੀ, ਪਰ ਇਸ ਵਾਰੀ ਇਹ ਬਹੁਤ ਵੱਡੇ ਲੈਵਲ ਤੇ ਮੈਂ ਦੇਖਣ ਨੂੰ ਮਿਲੀ। ਹਾਲੇ ਪਹਿਲਾਂ ਫੇਰ ਵੀ ਲੋਕੀ ਤਸੱਲੀ ਕਰ ਲੈਂਦੇ ਸੀਗੇ, ਜਦੋਂ ਕੋਈ ਪਾਰਟੀ ਦਾ ਪ੍ਰਧਾਨ ਕਹਿੰਦਾ ਸੀਗਾ ਉਹਨੂੰ ਗੱਲ ਨੂੰ ਮੰਨ ਲੈਂਦੇ ਸੀਗੇ। ਪਰ ਹੁਣ ਮੈਨੂੰ ਲੱਗਦਾ ਲੋਕਾਂ ਦੀਆਂ ਆਪਣੀਆਂ ਪਰਸਨਲ ਇੱਛਾਵਾਂ ਵੀ ਹੁੰਦੀਆਂ, ਹਾਂ ਬਈ ਮੈਂ ਇਹ ਸੀਟ ਜਿੱਤ ਸਕਦਾ, ਜਾਂ ਮੇਰਾ ਲੋਕਾਂ ਦੇ ਵਿੱਚ ਆਪਣਾ ਜ਼ਿਆਦਾ ਹੋਲਡ ਆ ਤੇ ਮੈਨੂੰ ਆਪਣੀ ਜਿਹੜੀ ਉੱਪਰ ਸੀਨੀਅਰ ਲੀਡਰਸ਼ਿਪ ਆ ਉਹਦੀ ਬਾਹਲੀ ਲੋੜ ਨਹੀਂ ਗੀ। ਸੋ ਇਹ ਵੀ ਚੀਜ਼ਾਂ ਆਈਆਂ। ਬਾਕੀ ਕਈ ਸੀਟਾਂ ਦੇ ਉੱਤੇ ਲਾਲਚ ਵੀ ਆਏ ਆ। ਜੋ ਜਿਹੜੀਆਂ ਬੜਬੜੀਆਂ ਪਾਰਟੀਆਂ ਤੁਹਾਨੂੰ ਵੀ ਪਤਾ ਹੀ ਆ, ਉਹਨਾਂ ਨੇ ਬਹੁਤ ਕੁਝ ਸਿੱਟਦੀਆਂ ਅਗਲੇ। ਕੁਝ ਲੋਕ ਦਲ ਬਦਲੇ, ਆਪਣੇ ਕੇਸਾਂ ਕੂਸਾਂ ਬਦਲੇ, ਜਾਂ ਈਡੀ ਜਾਂ ਹੋਰ ਆਪਣੀਆਂ ਜਿਹੜੀਆਂ ਕੋਈ ਪੁਰਾਣੀਆਂ ਫੈਲਾਂ ਤੋਂ ਡਰਦੇ ਬਦਲੇ ਆ। ਮਤਲਬ ਇਹਦੇ ਪਿੱਛੇ ਕਈ ਕਾਰਨ ਹੈਗੇ ਆ, ਜਿਹਦੀ ਵਜ੍ਹਾ ਕਰਕੇ ਇਸ ਵਾਰੀ ਦਲ ਬਦਲਣੇ ਵਾਲੀ ਜਿਹੜੀ ਪ੍ਰਥਾ ਸੀਗੀ ਵੱਡੇ ਲੈਵਲ ਤੇ ਸਾਨੂੰ ਦੇਖਣ ਨੂੰ ਮਿਲੀ ਆ, ਹਨਾ। ਪੰਜਾਬ ਦੇ ਵਿੱਚ ਵੀ ਪਹਿਲਾਂ ਪੰਜਾਬ 'ਚ ਘੱਟ ਹੁੰਦੀ ਸੀਗੀ, ਪਰ ਐਤਕੀ ਤਾਂ ਵਾਧੂ ਸੀਗੀ। ਤੁਹਾਨੂੰ ਤੁਸੀਂ ਵੀ ਦੇਖਿਆ ਹੀ ਹੈ। ਜੀ। ਸੋ ਇਹ ਜਿਹੜੀ ਰਾਜਨੀਤੀ ਹੈ ਇਹਨੂੰ ਲੋਕਾਂ ਨੇ ਸਵੀਕਾਰ ਕੀਤਾ ਤੁਹਾਡੇ ਹਿਸਾਬ ਨਾਲ? ਜੇ ਉੱਦਾਂ ਆਪਾਂ ਅੰਦਾਜ਼ਾ ਲਾਈਏ ਦਲ ਬਦਲੂਆਂ ਨੂੰ ਵੋਟ ਤਾਂ ਚਲੋ ਬਹੁਤ ਪਈ, ਜਿੱਤੇ ਬੇਸ਼ੱਕ ਨਹੀਂ, ਪਰ ਇਹ ਵੀ ਤਾਂ ਕਿਸੇ ਵਿਅਕਤੀ 'ਚੋਂ ਹੀ ਆਉਂਦਾ ਨਾ ਕਿ ਦਲ ਬਦਲੂ ਨੂੰ ਵੀ ਲੋਕ ਜੱਜ ਕੇ ਵੋਟ ਪਾਈ ਜਾਂਦੇ ਨੇ। ਪਰ ਤੁਸੀਂ ਇਹ ਵੀ ਦੇਖੋ ਕਿ ਹੁਣ ਜਿੰਨੇ ਆਮ ਆਦਮੀ ਪਾਰਟੀ ਦੇ ਤਿੰਨਾਂ 'ਚੋਂ ਮੀਤ ਹੇਅਰ ਸਾਹਿਬ ਨੂੰ ਛੱਡ ਕੇ ਬਾਕੀ ਜਿਹੜੇ ਦੋ ਸੀਗੇ ਸਾਡੇ, ਡਾਕਟਰ ਰਾਜ ਕੁਮਾਰ ਹੋ ਗਏ ਜਾਂ ਕੰਗ ਸਾਹਿਬ ਹੋ ਗਏ ਜਿਹੜੇ ਅਨੰਦਪੁਰ ਸਾਹਿਬ ਤੋਂ, ਇਹ ਵੀ ਕਿਤੇ ਨਾ ਕਿਤੇ ਦੂਸਰੀਆਂ ਪਾਰਟੀਆਂ 'ਚੋਂ ਆਏ ਹੋਏ ਸੀਗੇ। ਸੋ ਲੋਕੀ ਮੈਨੂੰ ਲੱਗਦਾ ਹੈ ਕਿ ਪਿੱਛੋਂ ਕਿਹੜੀ ਪਾਰਟੀਆਂ 'ਚੋਂ ਆਇਆ ਇਹਨੂੰ ਬਾਹਲਾ ਤਵੱਜੋ ਨਹੀਂ ਦਿੰਦੇ, ਤੇ ਜਿਹੜੇ ਇੱਥੇ ਦੇ ਨੁਮਾਇੰਦੇ ਹੁੰਦੇ ਲੋਕੀ ਉਹਨਾਂ ਨਾਲ ਆਪ ਪਰਸਨਲ ਤੌਰ 'ਤੇ ਜੁੜੇ ਹੁੰਦੇ ਆ ਤੇ ਲੋਕੀ ਉਹਨਾਂ ਨੂੰ ਵੋਟ ਪਾਉਂਦੇ ਆ। ਇਹਦੀ ਵਜ੍ਹਾ ਕਰਕੇ ਤੁਸੀਂ ਇਹ ਦੇਖ ਲਓ ਕਿ ਦਲ ਵੀ ਬਦਲਿਆ, ਫਿਰ ਵੀ ਇਹ ਦੋ ਜਿੱਤੇ ਹੈਗੇ ਆ। ਸੋ ਬਹੁਤ ਸਾਰੇ ਕਾਰਨ ਹੈਗੇ ਆ, ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਅੱਗੇ ਹੁੰਦਾ ਸੀਗਾ ਦਲ ਬਦਲ ਲਿਆ। ਹੁਣ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਐਕਸੈਪਟ ਕਰਨ ਲੱਗ ਪਿਆ।
ਦਲ ਨਾਲੋਂ ਲੋਕੀ ਬੰਦਾ ਦੇਖਣ ਲੱਗ ਪਿਆ ਕਿ ਬੰਦਾ ਕਿਹੜਾ ਆ। ਜੇ ਵਧੀਆ ਲੱਗਦਾ ਹੈ ਤਾਂ ਉਹਨੂੰ ਵੋਟ ਪਾ ਦਿਓ, ਕਿਉਂਕਿ ਕਈ ਵਾਰੀ ਪੋਲਿਟਿਕਸ ਐਦਾਂ ਦੀ ਹੋ ਚੁੱਕੀ ਆ, ਜਿਹੜੇ ਸੀਨੀਅਰ ਉੱਪਰ ਵੀ ਬੈਠੇ ਆ ਉਹਨਾਂ ਉੱਪਰ ਵੀ ਬਹੁਤ ਪ੍ਰੈਸ਼ਰ ਹੁੰਦਾ। ਉਹ ਜਿਹੜਾ ਬੰਦਾ ਡਿਜ਼ਰਵਿੰਗ ਹੁੰਦਾ ਉਹਨੂੰ ਸੀਟ ਨਹੀਂ ਦੇ ਸਕਦੇ ਹੁੰਦੇ। ਕਈ ਕਾਰਨ ਹੁੰਦੇ ਆ, ਮੈਨੂੰ ਲੱਗਦਾ ਇਹਦੀ ਵਜ੍ਹਾ ਕਰਕੇ ਕਿ ਦਲ ਬਦਲਣਾ ਕਿਸੇ ਹੱਦ ਤੱਕ ਠੀਕ ਵੀ ਆ ਆਪਣੇ ਅਸੂਲਾਂ ਤੋਂ ਪਿੱਛੇ ਹਟਣ ਨਾਲੋਂ, ਹਨਾ। ਪਰ ਉਹਦੇ ਵਿੱਚ ਫਿਰ ਬਹੁਤ ਲੋਕ ਜਾਂ ਸੂਝਵਾਨ ਜਿਹੜੇ ਪੱਤਰਕਾਰੀ ਦੇ ਵਿੱਚ ਵੀ ਨੇ ਜਾਂ ਵੈਸੇ ਵਿਦਵਾਨ ਨੇ ਜਿਹੜੇ ਸਮਝਦੇ ਨੇ ਇਸ ਚੀਜ਼ ਨੂੰ, ਉਹ ਕਹਿੰਦੇ ਫਿਰ ਇਹ ਨੈਤਿਕਤਾ ਕਿੱਥੇ ਗਈ? ਜਿਹੜੀ ਇੱਕ ਵਿਅਕਤੀ ਦੀ ਆਪਣੀ ਕੋਈ ਮੋਰਲ ਗਰਾਊਂਡ ਹੁੰਦੀ ਹੈ ਜਿਨ੍ਹਾਂ ਤੇ ਉਹ ਕੰਮ ਕਰ ਰਿਹਾ ਹੁੰਦਾ, ਫਿਰ ਉਹ ਕਿੱਥੇ ਜਾਂਦੀ ਹੈ? ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਖੁੱਡੇ ਲਾਈਨ ਲਾ ਕੇ ਆਪਣੀ ਆਈਡੀਓਲੋਜੀ ਛੱਡ ਕੇ ਉਸ ਪਾਰਟੀ ਦੀ ਆਈਡੀਓਲੋਜੀ ਨਾਲ ਜਾ ਕੇ ਸਹਿਮਤ ਹੋ ਜਾਂਦੇ ਹੋ ਤੇ ਉਹਨਾਂ ਦਾ ਤੁਸੀਂ ਸਾਰੇ ਦਾ ਸਾਰਾ ਬੈਗੇਜ ਆਪਣੇ ਉੱਪਰ ਲੈ ਲੈਂਦੇ ਹੋ। ਉਦਾਹਰਨ ਦੇ ਲਈ ਬੈਗੇਜ ਦੀ ਜੇਕਰ ਗੱਲ ਕਰਨੀ ਹੋਵੇ, ਲਾ ਲਓ ਜਿਹੜੇ ਭਾਜਪਾ ਦੇ ਵਿੱਚ ਗਏ ਸੀ ਉਹਨਾਂ ਦਾ ਕਿਸਾਨਾਂ ਨੇ ਵਿਰੋਧ ਕੀਤਾ, ਪਿੱਛੋਂ ਜਿਹੜੀ ਮਰਜ਼ੀ ਪਾਰਟੀ 'ਚੋਂ ਆਏ ਹੋਣ। ਇਹ ਸਾਰੀਆਂ ਗੱਲਾਂ ਜਦੋਂ ਜੁੜ ਜਾਂਦੀਆਂ ਨੇ ਫਿਰ ਗੱਲ ਇਖਲਾਕ ਦੀ ਆਉਂਦੀ ਆ ਵੀ ਭਾਈ ਇਖਲਾਕ ਵੀ ਕੋਈ ਚੀਜ਼ ਹੁੰਦੀ ਹੈ। ਲੋਕਾਂ ਨੂੰ ਜੇ ਸਵੇਰ ਨੂੰ ਇਹ ਨਹੀਂ ਪਤਾ ਲੱਗੂਗਾ, ਰਾਤ ਨੂੰ ਸੁੱਤਿਆਂ ਪਿਆਂ ਨੂੰ ਸਵੇਰੇ ਪਤਾ ਲੱਗਦਾ ਕਿ ਸਾਡੇ ਜਿਹੜੇ ਲੀਡਰ ਪਿੱਛੇ ਕੱਲ ਤੁਰੇ ਫਿਰਦੇ ਸੀ ਉਹ ਤਾਂ ਅੱਜ ਹੋਰ ਪਾਰਟੀ 'ਚ ਚੱਲ ਗਿਆ, ਇਖਲਾਕ ਕਿੱਥੇ ਜਾਊਗਾ? ਉਹ ਤਾਂ ਤੁਹਾਡੀ ਗੱਲ ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਬੰਦੇ ਦੀ ਜਿਹੜੀ ਆਪਣੀ ਨਿੱਜੀ, ਜਾਣੀ ਕਿ ਜੇ ਉਹਦਾ ਇੱਕ ਸਿਧਾਂਤ ਕਹਿ ਲਓ ਜਾਂ ਅਸੂਲ ਹੋ ਗਏ, ਉਹ ਤਾਂ ਸਾਰੇ ਖਤਮ ਹੀ ਇੱਕ ਤਰ੍ਹਾਂ ਨਾਲ ਹੋ ਜਾਂਦੇ ਆ। ਪਰ ਸਾਰੇ ਲੋਕਾਂ ਲਈ ਨਹੀਂ ਹੁੰਦੇ ਹੈਗੇ। ਤੁਸੀਂ ਦੇਖ ਲਓ ਜਿਹੜੇ ਬੀਜੇਪੀ 'ਚ ਗਏ ਸੀਗੇ ਉਹ ਤਾਂ ਕੋਈ ਜਿੱਤਿਆ ਨਹੀਂ ਗਾ ਨਾ, ਤੇ ਉਹਨਾਂ ਵਿੱਚੋਂ ਬਹੁਤੇ ਗਏ ਵੀ ਇਸ ਵਜ੍ਹਾ ਕਰਕੇ ਸੀਗੇ ਉਹਨਾਂ ਤੇ ਕੋਈ ਕੇਸ ਚੱਲਦਾ ਸੀ ਜਾਂ ਕੁਝ ਵੀ ਚੱਲਦਾ ਸੀ। ਉਹ ਤੁਹਾਨੂੰ ਪਤਾ ਹੀ ਹੈ ਨਾ, ਮੈਂ ਕਿਸੇ ਦਾ ਨਾਮ ਨਾ ਹੀ ਲਵਾਂ ਤਾਂ ਵਧੀਆ ਆ। ਪਰ ਜਿਹੜੇ ਕੋਈ ਆਪਣੇ ਅਸੂਲਾਂ ਕਰਕੇ ਆਏ, ਜਿਨ੍ਹਾਂ ਨੂੰ ਲੱਗਦਾ ਸੀ ਕਿ ਮੈਂ ਆਹ ਸੀਟ ਕੱਢ ਸਕਦਾ ਆ, ਜਾਂ ਜਿਨ੍ਹਾਂ ਦਾ ਏਰੀਏ ਦੇ ਵਿੱਚ ਕੁਝ ਹੋਲਡ ਹੁੰਦਾ ਸੀਗਾ, ਜੇ ਉਹ ਲੋਕਾਂ ਨੇ ਦਲ ਬਦਲੇ ਆ ਤਾਂ ਉਹ ਲੋਕਾਂ ਨੇ ਪ੍ਰਵਾਨ ਵੀ ਕੀਤੇ ਆ। ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਅਸੂਲਾਂ ਜਾਂ ਉਹ ਵਾਲੀ ਗੱਲ ਨਹੀਂ ਕੋਈ ਵੀ ਰਹੀ, ਕਿਉਂਕਿ ਬੰਦੇ ਦਾ ਜਿਹੜਾ ਦਿਮਾਗ ਆ ਜਾਂ ਸੋਚ ਆ ਉਹ ਕਿਤੇ ਨਾ ਕਿਤੇ ਚੇਂਜ ਹੁੰਦੀ ਰਹਿੰਦੀ ਆ। ਪਰ ਮੈਨੂੰ ਲੱਗਦਾ ਲੋਕ ਥੋੜ੍ਹੇ ਜਿਹੇ ਸੂਝਵਾਨ ਜ਼ਰੂਰ ਹੋਏ ਆ ਕਿ ਉਹ ਇਹ ਦੇਖਣ ਲੱਗ ਪਿਆ ਕਿ ਬੰਦਾ ਕਿਹੜਾ, ਇਹ ਆਪਣੀ ਕੋਈ ਪਰਸਨਲ ਚੀਜ਼ ਕਰਕੇ ਦਲ ਬਦਲਿਆ ਨੇ ਜਾਂ ਬਕਾਇਦਾ ਹੀ ਇਹ ਬੰਦਾ ਇਹਦਾ ਹੋਲਡ ਸੀ ਏਰੀਏ ਦੇ ਵਿੱਚ, ਇਹ ਜਿੱਤ ਸਕਦਾ ਸੀ, ਇਹਨੇ ਤਾਂ ਦਲ ਬਦਲਿਆ। ਮਤਲਬ ਲੋਕੀ ਇਹ ਚੀਜ਼ਾਂ ਵਾਚ ਆਊਟ ਕਰਦੇ ਆ ਹੁਣ। ਮਤਲਬ ਕਿ ਤੁਹਾਡੇ ਕਹਿਣ ਤੋਂ ਮੈਂ ਜੋ ਸਮਝ ਪਾਇਆ ਉਹ ਇਹ ਆ ਕਿ ਬੰਦੇ ਦੀ ਸੋਚ ਡਿਵੈਲਪ ਹੁੰਦੀ ਰਹਿੰਦੀ ਹੈ। ਉਹਨੂੰ ਐਂ ਲੱਗਦਾ ਕਿ ਹੁਣ ਮੈਂ ਜੇ ਇੱਥੇ ਨਹੀਂ ਸਹੀ ਹਾਂ ਤੇ ਮੈਨੂੰ ਲੱਗਦਾ ਇੱਧਰ ਜਾ ਕੇ ਮੈਂ ਕੁਝ ਕਰ ਸਕਦਾ। ਹਾਂ ਦੇਖੋ ਨਾ, ਇਹ ਚੀਜ਼ ਬੰਦੇ ਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ। ਹੋ ਸਕਦਾ ਤੁਸੀਂ ਕੋਈ ਜਿਹੜੀਆਂ ਚੀਜ਼ਾਂ ਕੱਲ ਮੰਨਦੇ ਰਹੇ ਹੋਗੇ, ਜਿਹੜੀ ਆਈਡੀਓਲੋਜੀ ਕੱਲ ਤੱਕ ਤੁਸੀਂ ਫੋਲੋ ਕਰਦੇ ਰਹੇ ਆ, ਹੋ ਸਕਦਾ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਤੁਸੀਂ ਉਹ ਨਾ ਕਰੋ, ਕਿਉਂਕਿ ਤੁਹਾਡਾ ਮਨ ਆ ਇਹ ਉਸ ਤੋਂ ਬਿਹਤਰ ਵਿਚਾਰ ਆ ਜਾਵੇ। ਹਾਂ, ਉਹ ਤੋਂ ਬਿਹਤਰ ਕੋਈ ਚੀਜ਼ ਤੁਹਾਨੂੰ ਸਿੱਖਣ ਨੂੰ ਮਿਲੇ, ਤੁਸੀਂ ਉਹਦੇ ਨਾਲ ਸਹਿਮਤ ਹੋ ਜਾਓ। ਸੋ ਇਹ ਚੀਜ਼ ਬਦਲਾਅ ਹਮੇਸ਼ਾ ਚੱਲਦਾ ਰਹਿੰਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਵੀ, ਉਹਦੀਆਂ ਸੋਚਾਂ 'ਚ ਵੀ। ਸੋ ਠੀਕ ਆ, ਪਰ ਜੇ ਕੋਈ ਆਪਣੇ ਨਿੱਜੀ ਕੋਈ ਲਾਲਚ ਲਈ ਕੁਝ ਬਦਲਦਾ ਆ ਜਾਂ ਕੋਈ ਆਪਣੇ ਕੇਸਾਂ ਤੋਂ ਬਚਣ ਲਈ ਜਾਂ ਪੈਸੇ ਦੇ ਲਾਲਚ ਬਦਲਦਾ ਆ, ਤਾਂ ਉਹ ਲੋਕੀ ਅੱਜ ਕੱਲ੍ਹ ਸਿਆਣੇ ਆ, ਉਹਨਾਂ ਨੂੰ ਪਤਾ ਆ। ਕੱਲ੍ਹ ਹੀ ਗਿਆ ਸੀ, ਉਹਨਾਂ ਨੇ ਫਿਰ ਜਿਤਾਇਆ ਵੀ ਕੋਈ ਨਹੀਂ ਉੱਦਾਂ ਦਾ। ਲਾਲਚ ਵਸ ਵਾਲੇ ਜਿਹੜੇ ਗਏ ਸੀ ਉਹਨਾਂ ਨੂੰ ਫਿਰ ਮੋਹਰੋਂ ਉੱਦਾਂ ਦਾ ਹੀ ਰਿਵਾਰਡ ਵੀ ਮਿਲਿਆ। ਸੋ ਗੱਲ ਹੁਣ ਆਪਾਂ ਕਰੀਏ ਸੱਤਾਧਾਰੀ ਪਾਰਟੀ ਦੀ। ਆਮ ਆਦਮੀ ਪਾਰਟੀ ਨੇ ਜੱਜ ਕੇ ਪੰਜਾਬ ਦੇ ਵਿੱਚ 92 ਸੀਟਾਂ ਜਿੱਤੀਆਂ ਸੀ। ਉਸ ਤੋਂ ਬਾਅਦ ਉਹਨਾਂ ਨੇ ਗੱਲਾਂ ਜਿਹੜੀਆਂ ਕੀਤੀਆਂ ਹੋਈਆਂ ਸੀ, ਪਹਿਲਾਂ ਗਰੰਟੀਆਂ ਦਿੱਤੀਆਂ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਪੰਜਾਬੀਆਂ ਨੂੰ ਤੇ ਪੰਜਾਬ ਨੂੰ ਕਹਿੰਦੇ ਰੰਗਲਾ ਬਣਾ ਦਿਆਂਗੇ। ਪਰ ਇੱਥੇ ਤੱਕ ਆਉਂਦਿਆਂ ਇਹ 13 ਸੀਟਾਂ ਦੀ ਲੋਕ ਸਭਾ ਦੀਆਂ ਚੋਣਾਂ ਆਉਂਦਿਆਂ ਭਗਵੰਤ ਮਾਨ ਨੇ ਕਿਹੜੇ ਮੰਨਦੇ ਹੋ ਤੁਸੀਂ ਇਹੋ ਜਿਹੇ ਕਰਮ ਕਰ ਲਏ ਕਿ ਉਹਨਾਂ ਨੂੰ ਸਿਰਫ 3 ਸੀਟਾਂ ਤੇ ਸੀਮਿਤ ਹੋਣਾ ਪਿਆ? ਜਿਹੜਾ ਬੰਦਾ ਦਾਅਵੇ ਨਾਲ 13 ਸੀਟਾਂ ਦਾ ਦਾਅਵਾ ਠੋਕਦਾ ਸੀ ਕਿ 13 ਦੀਆਂ 13 ਜਿੱਤਾਂਗੇ, ਕਦੀ ਸੁਖਬੀਰ ਬਾਦਲ ਦੀ ਫੋਟੋ ਵੱਲ ਨੂੰ ਤੀਰ ਚਲਾ ਦੇਣਾ, ਕਦੀ ਕਿੱਕਲੀ ਸੁਣਾ ਦੇਣੀ, ਇਹੋ ਜਿਹੀਆਂ ਗੱਲਾਂ ਕਰਦੇ 3 ਤੇ ਕਿਵੇਂ ਸਿਮਟ ਗਏ? ਇਹਦੇ 'ਚ ਸਭ ਤੋਂ ਵੱਡਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਕੀ ਰਿਹਾ ਇਹਦੇ ਪਿੱਛੇ? ਇਹਦੇ ਪਿੱਛੇ ਗੁਰਪ੍ਰੀਤ ਕਈ ਸਾਰੇ ਕਾਰਨ ਹੈਗੇ ਆ, ਕਿਸੇ ਖਾਸ ਇੱਕ ਕਾਰਨ ਨੂੰ ਆਪਾਂ ਨਹੀਂ ਇਹਦੇ ਵਿੱਚ ਕਹਿ ਸਕਦੇ ਹੈਗੇ। ਪਹਿਲੀ ਗੱਲ ਤਾਂ ਮਾਨ ਸਾਹਿਬ ਜਿਹੜੇ ਸੀਗੇ ਨਾ, ਉਹ ਜ਼ਿਆਦਾ ਸੁਖਬੀਰ ਬਾਦਲ ਦੁਆਲੇ ਹੀ ਹੁੰਦੇ ਰਹੇ। ਕਿ ਉਹ ਕਿਹੜਾ ਹਰ ਬਿਲਾਸ ਪਾਇਆ ਜੀ ਉਹਨਾਂ ਨੇ, ਉਹ ਹੋਟਲ ਸੁੱਖ ਬਿਲਾਸ ਪਾਇਆ, ਹੋਟਲ ਪਾਇਆ, ਨਹਿਰ ਕੱਢਤੀ। 3.5 ਸਾਲ ਹੋ ਗਏ ਮੈਨੂੰ ਲੱਗਦਾ ਇਹਨਾਂ ਦੀ ਸਰਕਾਰ ਆਈ ਨੂੰ, ਹੈ ਨਾ। ਹਰੇਕ ਵਾਰੀ ਉਹਦੇ ਖਿਲਾਫ ਬੋਲਦੇ ਆ, ਐਂ ਕਰ ਦੂੰ ਮੈਂ ਕਰ ਦੂੰ। ਕੀ ਕੀਤਾ ਉਹਦਾ ਮੈਂ ਕਿਹਾ ਇੱਕ ਮਰਲਾ ਨਹੀਂ ਇਹ ਕਿਤੇ ਛਡਾ ਸਕੇ ਉਹਨੇ। ਸਿਰਫ ਗੱਲਾਂ 'ਚ ਲੋਕੀ ਵੀ ਸੁਣ ਕੇ ਤਾੜੀਆਂ ਮਾਰ ਦਿੰਦੇ, ਲੈ ਜੀ ਬਾਦਲ ਨੂੰ ਐਂ ਕਰ ਦੋ। ਕਰਦੇ ਇਹ ਕੁਝ ਵੀ ਨਹੀਂ ਗਏ ਲੋਕੀ। ਮੈਨੂੰ ਲੱਗਦਾ ਉਹੀ ਜੁਮਲੇਬਾਜ਼ ਗੱਪਾਂ ਤੋਂ ਵੀ ਇੱਕ ਤਾਂ ਖਿੱਚ ਗਏ। ਦੂਸਰੀ ਗੱਲ ਇਹ ਆ ਗਈ ਕਿ ਇਹਨਾਂ ਨੇ ਜੋ ਪੰਜਾਬ ਦੇ ਵਿੱਚ ਇੱਕ ਤਾਂ NSA ਲਾਈ ਜਿਹੜੀ ਨੌਜਵਾਨਾਂ ਤੇ, ਹੈ ਨਾ, ਠੀਕ ਆ। ਉਹਨਾਂ ਵਿੱਚ ਚਲੋ ਜਿੰਨੀ ਉਹਨਾਂ ਨੂੰ ਬਣਦੀ ਸਜ਼ਾ ਸੀਗੀ, ਕਿਸੇ ਨੂੰ ਜੋ ਵੀ ਕੀਤਾ ਸੀਗਾ ਉਹ ਉਸ ਹੱਦ ਤੱਕ ਮਿਲ ਜਾਂਦੀ ਤਾਂ ਜਾਇਜ਼ ਸੀਗੀ। ਉਹਨਾਂ ਵਿੱਚ ਇੱਕ ਬੰਦਾ ਸੀਗਾ ਮੰਤਰੀ ਬਾਜੇ ਕੇ, ਉਹ ਬੰਦਾ ਉਸ ਜਿੱਥੇ ਥਾਣੇ ਤੇ ਹੋਇਆ ਕੌਨਫਲਿਕਟ ਉੱਥੇ ਵੀ ਨਹੀਂ ਪਹੁੰਚਾ। ਉਹਨੇ ਸਿਰਫ ਇੱਕ ਬੰਦੇ ਨੂੰ, ਬਿੱਟੂ ਨੂੰ, ਗਾਲਾਂ ਕੱਢੀਆਂ, ਪੱਟ ਤੇ ਥਾਪੀਆਂ ਮਾਰੀਆਂ। ਕੀ ਗਾਲਾਂ ਦੀ ਸਜ਼ਾ NSA ਆ?
ਮੈਨੂੰ ਇੱਕ ਦੱਸ ਦਿਓ ਕਿਹੜਾ ਕਾਨੂੰਨ ਕਹਿੰਦਾ ਜੇ ਕਿਸੇ ਨੇ ਗਾਲ ਕੱਢੀ ਤਾਂ ਉਹਦੀ ਸਜ਼ਾ NSA ਆ। ਤੇ ਇਹ ਪ੍ਰਧਾਨ ਮੰਤਰੀ ਵੱਜ ਕੇ ਉਹੀ ਸੀ ਜਿਹਦੀਆਂ ਵੀਡੀਓਜ਼ ਭਗਵੰਤ ਮਾਨ ਖੁਦ ਸ਼ੇਅਰ ਕਰਦਾ ਰਿਹਾ ਕਿ ਇਹ ਭਗਵੰਤ ਮਾਨ ਦੇ ਹੱਕ 'ਚ ਭੁਗਤਦਾ ਰਿਹਾ ਬੰਦਾ। ਸਪੋਰਟਰ ਸੀ ਉਹਨਾਂ ਦੇ। ਹਾਂ ਸਪੋਰਟਰ ਸੀਗਾ, ਜਾਂ ਕਹਿ ਲਓ ਕਿ ਉਹ ਜਿੰਨਾ ਉਹਦਾ ਸੀਗਾ ਦਿਮਾਗ ਜਾਂ ਉਹ ਬੰਦਾ ਉਸ ਹਿਸਾਬ ਨਾਲ ਕਰਦਾ ਰਿਹਾ। ਇਹ ਤਾਂ ਵੈਸੇ ਵੀ ਕਹਿ ਲਓ ਵੀ ਉਹ ਆਪਣੇ ਪੈਸੇ ਕਮਾਉਣ ਦੇ ਲਈ ਫੇਸਬੁੱਕ ਤੇ ਆਉਂਦੇ ਸੀ, ਫੇਸਬੁੱਕ ਤੋਂ ਉਹਨਾਂ ਨੂੰ ਅਰਨਿੰਗ ਹੁੰਦੀ ਸੀ ਤਾਂ ਘਰ ਚੱਲਦਾ ਸੀ। ਹਾਂ ਜੋ ਵੀ ਉਹਦਾ ਸੀਗਾ ਹਿਸਾਬ ਕਿਤਾਬ, ਪਰ ਉਹ ਤਾਂ ਇੱਕ ਭਗਵੰਤ ਮਾਨ ਸਾਹਿਬ ਨੂੰ ਵੀ ਪਤਾ ਹੀ ਸੀ ਕਿ ਇਹ ਬੰਦਾ ਉਸ ਜਗ੍ਹਾ ਤੇ ਵੀ ਨਹੀਂ ਪਹੁੰਚਾ। ਉਹ ਉਸ ਬੰਦੇ ਤੇ ਤੁਸੀਂ NSA ਲਾ ਦਿੱਤੀ ਹੈ ਨਾ, ਤੇ ਉਹ ਤਾਂ ਮੈਨੂੰ ਲੱਗਦਾ ਕਿ ਉਹ ਜੇ ਇਦਾਂ ਦੀਆਂ ਚੀਜ਼ਾਂ ਕਰਦੇ ਲੋਕਾਂ ਦੇ ਮਨ 'ਚ ਕਿਸੇ ਨਾ ਕਿਤੇ ਰੋਸ ਸੀਗਾ ਹੀ। ਦੂਸਰਾ ਇੱਕ ਉਹਨਾਂ ਦੇ ਕਾਰਨ ਸੀਗੇ ਕਈ ਨੌਕਰੀਆਂ ਦੇ ਜਿਹੜੇ ਵਾਅਦੇ ਜਾਂ 1000 ਰੁਪਏ ਵਾਲੇ ਵਾਅਦੇ, ਜਿੱਦਾਂ ਲੋਕਾਂ ਨੂੰ ਇਦਾਂ ਲੱਗਿਆ ਕਿ ਜੋ ਪਿਛਲੀਆਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਇਹ ਵੀ ਤਾਂ ਉਹੀ ਚੀਜ਼ ਹੀ ਕੀਤਾ। ਫਿਰ ਇਹਨਾਂ ਨੇ ਵੀ ਕੋਈ 1000 ਰੁਪਈਆ ਨਹੀਂ ਮਿਲਿਆ। ਹਾਂ ਦਊਗੇ ਉਹ ਜਦੋਂ 5-6 ਮਹੀਨੇ 'ਚ ਰਹੂਗੇ, ਇਹ ਗੱਲ ਮੇਰੀ ਚੇਤੇ ਰੱਖ ਲਿਓ ਸਾਰੇ, ਜਦੋਂ 5-6 ਮਹੀਨੇ ਇਹਨਾਂ ਦੇ ਰਹੂਗੇ ਐਂਡਲੇ ਹਾਂ ਉਦੋਂ ਦਊਗੇ। ਤੁਸੀਂ ਆ ਦੇਖੇ ਹੋਣਾ ਹੁਣ ਵੀ ਆ ਜਿੰਨਾ ਚਿਰ ਵੋਟਾਂ ਰਹੀਆਂ ਲਾਈਟ ਗਈ ਨਹੀਂ, ਆ ਹੁਣ ਦੇਖ ਲਓ ਬੱਤੀ ਜਾਂਦੀ ਏ। ਹਾਂ ਬਾਹਰ ਖੜੇ ਆ ਤੁਹਾਡੇ ਸਾਹਮਣੇ। ਇਹ ਭੇਡਾਂ ਮੁੰਨੀਆਂ ਹੀ ਇਦਾਂ ਜਾਂਦੀਆਂ, ਜਦੋਂ ਮੁੰਨ ਹੋ ਜਾਂਦੀਆਂ ਮੁੜ ਕੇ ਫਿਰ ਉਹੀ ਚੀਜ਼ਾਂ ਚੱਲ ਪੈਂਦੀਆਂ। ਫਿਰ ਨਵੇਂ ਵਾਲ ਉੱਗਣ ਦੀ ਉਡੀਕ 'ਚ ਖੜੇ ਰਹਿੰਦੇ ਨੇ। ਹੁਣ ਇਹ ਨਵੇਂ ਵਾਲਾਂ ਦੀ ਉਡੀਕ ਕਰਦੇ ਆ ਕਿ ਹੁਣ ਜਦੋਂ ਇਹਨਾਂ ਦੀਆਂ ਦੁਬਾਰਾ ਵੋਟਾਂ ਹੋ ਗਈਆਂ ਵਿਧਾਨ ਸਭਾ ਵਾਲੀਆਂ ਫਿਰ 1000 ਰੁਪਏ ਵੀ ਦੇ ਦੇਣੇ। ਇਹ ਵੀ ਮੰਨਦੇ ਹੋ ਇਸ ਦੇ ਵਿੱਚ ਕਿ BJP ਆਊਟ ਆਫ ਸਿਲੇਬਸ ਆ ਗਈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ? ਦੇਖੋ BJP ਤੁਸੀਂ ਆਪ ਹਿਸਾਬ ਲਾ ਲਓ, ਉਹਨਾਂ ਦਾ ਸ਼ੇਅਰ ਕਿੱਥੇ 7% ਸੀਗਾ ਪਿਛਲੇ 5 ਸਾਲ ਪਹਿਲਾਂ। ਹਾਂਜੀ ਵੋਟ ਸ਼ੇਅਰ ਅੱਜ ਉਹਨਾਂ ਦਾ ਲਗਭਗ 19% ਵੋਟ ਸ਼ੇਅਰ ਆ, ਤੇ ਅਕਾਲੀ ਦਲ ਨਾਲ ਵੀ ਅੱਗੇ ਆ ਗਈ। ਤੇ ਉਹ ਤਾਂ ਚੀਜ਼ ਹੈ ਹੀ ਆ, ਇਹਨਾਂ ਨੇ ਆਪਣਾ ਉਹ ਮੰਨਿਆ ਹੀ ਨਹੀਂ ਕਿ ਸਾਡਾ ਇਹ ਵੀ ਵਿਰੋਧੀ ਹੈਗਾ ਆ ਜਾਂ ਇਹਨਾਂ ਨਾਲ ਵੀ ਸਾਡਾ ਕੰਪੀਟੀਸ਼ਨ ਹੈਗਾ ਆ। ਅਸਲ 'ਚ ਉਹ ਅਕਾਲੀਆਂ ਨੂੰ ਕਰੀ ਗਏ, ਅਕਾਲੀਆਂ ਨਾਲੋਂ ਜ਼ਿਆਦਾ ਤਾਂ ਵੋਟ ਸ਼ੇਅਰ ਹੋ ਲੈ ਕੇ। ਸੋ ਇਹ ਚੀਜ਼ਾਂ ਬਹੁਤ ਸਾਰੀਆਂ ਮੈਟਰ ਕਰਦੀਆਂ ਕਿਤੇ ਨਾ ਕਿਤੇ। ਲੋਕਾਂ ਦੇ ਮਨ ਦੇ ਵਿੱਚ ਮੂਸੇ ਵਾਲਾ ਇੱਕ ਵੱਡਾ ਸਟਾਰ ਸੀਗਾ, ਉਹਦਾ ਵੀ ਰੋਸ ਲੋਕਾਂ ਦੇ ਸੀਗਾ ਕਿ ਉਹਦਾ ਜਿਹੜੇ ਉਹਦੇ ਫੜੇ ਗਏ ਆ ਜਾਂ ਕੁਝ ਵੀ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਹੋ ਨਹੀਂ ਰਿਹਾ ਹੈਗਾ ਜਾਂ ਕੁਝ ਵੀ ਆ। ਜਿਹੜਾ ਬਾਈਬਲ ਕਲਾਂ ਬਰਗਾੜੀ ਕਾਂਡ ਹੈ ਉਹ ਵੀ ਪਿਸ਼ਟ ਭੂਮੀ 'ਚ ਪਿਆ ਹੋਇਆ, ਉਹਦਾ ਵੀ ਦਾਵਾ ਲਗਾਤਾਰ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਦੇ 에ਅਰਪੋਰਟ ਤੇ ਖੜ ਕੇ ਕਹਿ ਦਿੰਦੇ ਨੇ ਕਿ ਹਫ਼ਤੇ ਦਾ ਕੰਮ ਹੈ ਤੇ MSP ਚੁਟਕੀ ਵਾਲਾ ਕੰਮ ਹੈ। ਇਹੋ ਜਿਹੇ ਤੁਹਾਨੂੰ ਲੱਗਦਾ ਹੈ ਕਿ ਕਿਹੜੇ ਜੁਮਲੇ ਛੋਟੇ ਕੀਤੇ ਹੋਏ, ਬੇਸ਼ੱਕ ਉਹਨਾਂ ਨੇ ਇਸ ਹਿਸਾਬ ਨਾਲ ਕੀਤੇ ਹੋਣ ਵੀ ਇੱਕ ਵਾਰੀ ਲੋਕ ਖਿੱਚਣੇ, ਪਰ ਉਹ ਲੋਕ ਮਨਾਂ 'ਚ ਬੈਠ ਗਏ, ਉਹ ਵੀ ਕਿਤੇ ਨਾ ਕਿਤੇ ਲੈ ਬੈਠੇ ਜਿਹੜੀਆਂ ਚੀਜ਼ਾਂ ਲੋਕ ਮਨਾਂ 'ਚ। ਹਾਂ ਉਹ ਤਾਂ ਗੁਰਪ੍ਰੀਤ ਮੇਰਾ ਵੀਰ ਉਹ ਸਾਰੀਆਂ ਚੀਜ਼ਾਂ ਬੰਦੇ ਨੂੰ ਰਹਿੰਦੀਆਂ ਹੀ ਆ, ਕਿਉਂਕਿ ਅਸੀਂ ਪਿਛਲੇ 50-60 ਸਾਲ ਤੋਂ ਇਹੀ ਸਰਕਾਰਾਂ ਦੀਆਂ ਆਹੀ ਚੀਜ਼ਾਂ ਤਾਂ ਸੁਣਦੇ ਆ ਰਹੇ ਹਾਂ ਨਾ ਕਿ ਅਸੀਂ ਤੁਹਾਡਾ ਐਂ ਕਰ ਦਿਆਂਗੇ, ਤੁਹਾਡਾ ਮਤਲਬ ਨੌਕਰੀਆਂ ਤੁਹਾਨੂੰ ਮਿਲੂਗੀਆਂ, ਅੱਜ 1000 ਰੁਪਏ ਵਾਲਾ ਜੁਮਲਾ ਹੋ ਗਿਆ ਨਾ, ਜਾਂ MSP ਐਂ ਦੇ ਦਿਆਂਗੇ। ਮਤਲਬ ਇਹ ਕਿਤੇ ਨਾ ਕਿਤੇ ਚੀਜ਼ਾਂ ਲੋਕਾਂ ਦੇ ਮਨਾਂ 'ਚ ਬੈਠੀਆਂ ਰਹੀਆਂ ਬਈ ਇਹ ਤਾਂ ਪਿੱਛੇ ਨਾਲੋਂ ਵੀ ਉੱਪਰ ਵਾਲੇ ਨਿਕਲੇ, ਉਹ ਤਾਂ ਫੇਰ ਮਾੜਾ ਮੋਟਾ ਕਹਿ ਕੇ ਕੁਝ ਕਰੇ ਹੀ ਦਿੰਦੇ ਸੀਗੇ, ਇਹ ਤਾਂ ਜੜੋਂ ਹੀ ਮਤਲਬ ਮੁੱਕਰੇ ਹੀ ਜਾਂਦੇ ਸੀਗੇ ਹਨਾ। ਫਿਰ ਤੁਸੀਂ ਉਹੀ ਭਗਵੰਤ ਮਾਨ ਸੀਗਾ ਜਦੋਂ ਬੰਦੀ ਸਿੰਘਾਂ ਦਾ ਕੋਈ ਮੋਰਚਾ ਲੱਗਦਾ ਹੁੰਦਾ ਸੀ, ਪਹੁੰਚਦਾ ਹੁੰਦਾ ਸੀ ਹਨਾ। ਸੋ ਪੰਥਕ ਵਾਲੇ ਪਾਸਿਓਂ ਤਾਂ ਉਸ ਬੰਦੇ ਨੇ ਇੱਕ ਤਰ੍ਹਾਂ ਦਰ ਕਿਨਾਰੇ ਕਰ ਲਿਆ। ਤੇ ਜਿਹੜੀ ਹੁਣ ਪੰਥਕ ਵੋਟ ਸੀਗੀ ਉਹਦਾ ਨਤੀਜਾ ਤੁਸੀਂ ਦੇਖ ਲਓ, 2 ਸੀਟਾਂ ਲੋਕਾਂ ਨੇ ਦਿੱਤੀਆਂ ਐਨ ਹਨਾ, ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਨਾ ਜਿਤਾਤੀਆਂ। ਲੋਕਾਂ ਦਾ ਇੱਕ ਤਰ੍ਹਾਂ ਨਾਲ ਇਹ ਵਿਰੋਧੀ ਹੁੰਦਾ ਜਦੋਂ ਤੁਸੀਂ ਇੱਕ ਬੰਦੇ ਨੂੰ NSA ਲਾ ਕੇ ਜੇਲ੍ਹ ਦੇ ਵਿੱਚ ਭੇਜਿਆ, ਮਤਲਬ ਕਿ ਉਹ ਸਰਕਾਰਾਂ ਦੇ ਲਈ ਮੁਜਰਿਮ ਆ, ਪਰ ਜਦੋਂ ਤੁਸੀਂ ਐਡਾ ਤਕੜਾ ਬਹੁਮਤ ਦੇ ਦਿਓ ਤਾਂ ਮਤਲਬ ਕਿ ਲੋਕ ਮਨਾਂ ਦੇ ਵਿੱਚ ਤਾਂ ਫਿਰ ਉਹ ਬੰਦਾ ਹੀਰੋ ਹੀ ਬਣ ਗਿਆ ਬਈ। ਤੇ ਉਹ ਵੀ ਹੀਰੋ ਬਣਾਤਾ ਭਗਵੰਤ ਮਾਨ ਸਾਹਿਬ ਹੁਣੀ। ਤੇ ਤੁਸੀਂ ਆਪੇ ਦੇਖ ਲਓ ਵੀ ਇਸ ਵੇਲੇ ਇੱਕ ਬਾਈ ਇੱਥੇ ਮੈਂ ਆਪਾਂ ਅਗਲੀ ਗੱਲ ਵੱਲ ਫੇਰ ਪੰਥਕ ਇਹ ਸੀਟਾਂ ਵੱਲ ਤੁਰਾਂਗੇ। ਇਸ ਤੋਂ ਪਹਿਲਾਂ ਮੈਂ ਕਹਿੰਦਾ ਇਹਦੇ ਤੇ ਵੀ ਥੋੜੀ ਜੀ ਚਰਚਾ 1 ਮਿੰਟ ਲਾ ਲਈਏ ਕਿ ਜਿਹੜਾ ਦਿੱਲੀ ਤੋਂ ਚੱਲਣ ਵਾਲਾ ਤੁਹਮਤ ਲੱਗਦੀ ਹੈ ਸਰਕਾਰ ਤੇ ਕਿ ਇਹ ਤਾਂ ਦਿੱਲੀੋਂ ਚੱਲਦੇ ਨੇ, ਉਹ ਵੀ ਮੰਨਦੇ ਹੋ ਕਿਤੇ ਨਾ ਕਿਤੇ ਬੈਕ ਇਹਨਾਂ ਨੂੰ ਖਿੱਚਿਆ ਹੈ ਉਸ ਚੀਜ਼ ਨੇ ਵੀ ਦਿੱਲੀੋਂ ਚੱਲਣ ਵਾਲੀ ਗੱਲਬਾਤ ਹੈ? ਕੇਜਰੀਵਾਲ ਦੇ ਪੁੱਛੇ ਬਿਨਾਂ, ਰਾਘਵ ਚੱਡਾ ਦੇ ਦੱਸੇ ਬਿਨਾਂ, ਜਾਂ ਦੀਪਕ ਜਿਹੜੇ ਹੋਰ ਨੇ ਵੱਡੇ, ਹਾਂ ਸੰਦੀਪ ਪਾਠਕ, ਉਹਨਾਂ ਦੇ ਕਹੇ ਬਿਨਾਂ ਕੁਝ ਹਿੱਲਦਾ ਨਹੀਂ ਇੱਥੋਂ। ਚਲੋ ਉਹ ਤਾਂ ਤੁਹਾਡੀ ਗੱਲ ਹੈਗੀ ਆ, ਪਰ ਕੇਜਰੀਵਾਲ ਨੂੰ ਵੀ ਜੇ ਇਹ ਚੀਜ਼ ਸਮਝ ਲੈਣੀ ਚਾਹੀਦੀ ਆ, ਜੇ ਉਹ ਦਿੱਲੀ 'ਚ ਵੀ ਅੱਜ ਬਣਿਆ ਤਾਂ ਉਹਦੇ ਪਿੱਛੇ ਪੰਜਾਬੀਆਂ ਦਾ ਬਹੁਤ ਵੱਡਾ ਹੱਥ ਆ। ਕੇਜਰੀਵਾਲ ਦਿੱਲੀ ਦੇ ਵਿੱਚੋਂ 1 ਸੀਟ ਵੀ ਨਹੀਂ ਲੈ ਕੇ ਗਿਆ, 7 ਦੀਆਂ 7 BJP ਵਾਲੇ ਲੈ ਗਏ ਨਾ। ਜੇ ਭਗਵੰਤ ਮਾਨ ਵੀ ਪੰਜਾਬ 'ਚ ਜਿੱਤਿਆ ਸੀ ਤਾਂ ਕੇਜਰੀਵਾਲ ਕਰਕੇ ਨਹੀਂ ਜਿੱਤਿਆ। ਭਗਵੰਤ ਮਾਨ ਲੋਕਾਂ ਨੂੰ ਪੰਜਾਬ ਪ੍ਰਸਤ ਲੱਗਦਾ ਸੀ ਉਸ ਟਾਈਮ ਤੇ, ਉਹ ਤਾਂ ਜਿੱਤਿਆ। ਜੇ ਭਗਵੰਤ ਮਾਨ ਚਿਹਰਾ ਨਾ ਦਿੱਤਾ ਹੁੰਦਾ ਪੰਜਾਬ ਦੇ ਵਿੱਚ, ਸ਼ਾਇਦ ਕੇਜਰੀਵਾਲ ਹੁਣੀ ਇੱਥੇ ਆਪਣੀ ਸਰਕਾਰ ਨਾ ਬਣਾ ਪਾਉਂਦੇ ਹਨਾ। ਪਰ ਭਗਵੰਤ ਮਾਨ ਨੂੰ ਇਹ ਚੀਜ਼, ਇਹ ਰੁਤਬਾ ਸਮਝਣਾ ਚਾਹੀਦਾ ਸੀ ਕਿ ਮੈਂ ਉਹਦੇ ਕਰਕੇ ਨਹੀਂ ਗਾ, ਉਹ ਮੇਰੇ ਕਰਕੇ ਆ, ਉਹ ਪੰਜਾਬ ਵਾਲਿਆਂ ਕਰਕੇ ਸੀਗਾ। ਪਰ ਉਹਨੇ ਇਹ ਚੀਜ਼ ਸਮਝੀ ਨਹੀਂ
ਤੇ ਉਹਦਾ ਨਤੀਜਾ ਤੁਸੀਂ ਅੱਜ ਦੇਖਿਆ ਹੀ ਹੈ। ਟੈਕਨੀਕਲੀ ਵੀ ਜੇ ਮੰਨਿਆ ਜਾਵੇ ਉਹ ਇੱਕ ਸੈਮੀ ਸਟੇਟ ਹੈ, ਉੱਥੇ ਦਾ ਮੁੱਖ ਮੰਤਰੀ ਮੈਨੂੰ ਲੱਗਦਾ ਮੰਨਿਆ ਜਾਣਾ ਚਾਹੀਦਾ ਵੀ ਪੰਜਾਬ ਵਰਗੀ ਇੱਕ ਫੁੱਲ ਸਟੇਟ ਦੇ ਨਾਲੋਂ ਛੋਟਾ ਹੀ ਹੈ। ਅਹੁਦੇ ਦੇ ਵਿੱਚ ਤਾਂ ਟੈਕਨੀਕਲੀ ਭਗਵੰਤ ਮਾਨ ਸਾਹਿਬ ਵੱਡੇ ਨੇ, ਬੇਸ਼ੱਕ ਉਹ ਸੁਪਰੀਮੋ ਹੋਣਗੇ ਪਾਰਟੀ ਦੇ, ਇਸ ਕਰਕੇ ਉਹਨਾਂ ਤੋਂ ਉਹ ਸੇਧ ਲੈਂਦੇ ਨੇ। ਸੇਧ ਲੈਣੀ ਮਾੜੀ ਗੱਲ ਵੀ ਨਹੀਂ ਕਿ ਵੈਸੇ ਆਪਾਂ ਜੇ ਕਹੀਏ ਵੀ ਬੰਦਾ ਉੱਥੋਂ ਪੁੱਛ ਕੇ ਚੱਲਦਾ ਹੈ, ਹਰੇਕ ਕਿਸੇ ਦਾ ਗੁਰੂ ਹੁੰਦਾ ਹੈ, ਕੋਈ ਟੀਚਰ ਹੁੰਦਾ ਹੈ, ਉਸ ਤੋਂ ਸਿੱਖਦਾ। ਹੁਣ ਆਉਂਦੇ ਆ ਪੰਥਕ ਸੀਟਾਂ ਦੇ ਵੱਲ। ਜਿਹੜੀ ਗੱਲ ਹੁੰਦੀ ਹੈ ਕਿ ਪੰਜਾਬ ਹਮੇਸ਼ਾ ਰਿਵੋਲਟ ਕਰਦਾ ਹੈ, ਪੰਜਾਬ ਹਮੇਸ਼ਾ ਅਡਾਪਸ਼ਨ ਆਫ ਇਨੋਵੇਸ਼ਨ ਦੇ ਵਿੱਚ ਅੱਗੇ ਰਹਿੰਦਾ ਹੈ, ਇਹ ਨਵੀਆਂ ਚੀਜ਼ਾਂ ਨੂੰ ਜਲਦੀ ਅਸੈਪਟ ਕਰਦਾ ਹੈ। ਕੀ ਮੰਨਦੇ ਹੋ ਕਿ ਸੱਤਾਧਾਰੀ ਜਾਂ ਫਿਰ ਉਹਨਾਂ ਸਥਾਪਿਤ ਪਾਰਟੀਆਂ ਨੂੰ ਨਕਾਰ ਕੇ 2 ਸੀਟਾਂ ਆਪਣੇ ਹੱਕ ਦੇ ਵਿੱਚ ਪੰਥ ਨੇ ਜਿੱਤ ਲਈਆਂ, ਇਹਨੂੰ ਕਿਵੇਂ ਵੇਖਦੇ ਹੋ? ਇਹ ਕਿਵੇਂ ਵਰਤਾਰਾ ਵਾਪਰਿਆ ਹੋਊਗਾ? ਦੇਖੋ, ਮੈਂ ਇਹ ਪੰਜਾਬ ਦੇ ਨਾ ਇੱਕ ਬਲੱਡ 'ਚ ਚੀਜ਼ ਰਹੀ ਆ, ਇਹ ਅੱਜ ਤੋਂ ਨਹੀਂ ਪਹਿਲਾਂ ਤੋਂ ਰਹੀ ਆ। ਤੁਸੀਂ ਦੇਖ ਲਿਓ ਨਾ, ਜਿਹੜਾ ਵੀ ਹੰਕਾਰੀ ਹੋਇਆ ਉੱਪਰ ਬੈਠਾ ਬੰਦਾ ਨਾ, ਤੁਸੀਂ ਔਰੰਗਜ਼ੇਬ ਤੋਂ ਲੈ ਲਾ, ਸਾਡੇ ਗੁਰੂ ਖੜੇ ਹੋਏ ਹਨਾ ਜੀ, ਉਸ ਤੋਂ ਬਾਅਦ ਤੁਸੀਂ ਲੈ ਲਓ ਇੰਦਰਾ ਗਾਂਧੀ ਆਈ, ਠੀਕ ਆ ਜੀ, ਉਹਦੇ ਖਿਲਾਫ ਵੀ ਜੇ ਖੜਾ ਹੋਇਆ ਪੰਜਾਬ ਖੜਾ ਸੀਗਾ ਨਾ, ਜੇ ਉਹਨੇ ਐਮਰਜੈਂਸੀ ਲਾਈ ਤਾਂ ਪੰਜਾਬ ਖੜਾ ਸੀਗਾ। ਤੇ ਉਸ ਤੋਂ ਬਾਅਦ ਐਤਕੀ ਵੀ ਤੁਸੀਂ ਦੇਖ ਲਓ, ਜੇ ਲੋਕਾਂ ਨੂੰ ਲੱਗਦਾ ਸੀ ਕਿ ਮੋਦੀ ਨੇ ਪੰਜਾਬ ਵਾਲਿਆਂ ਨੂੰ ਜੇ ਲੱਗਦਾ ਸੀ ਕਿ ਮੋਦੀ ਸਾਹਿਬ ਹੁਣੀ ਸਾਡੇ ਤੇ ਕਾਨੂੰਨ ਲਿਆਂਦੇ ਆ, ਸਾਡੇ 750 ਬੰਦਾ ਉੱਥੇ ਮਰਾਇਆ ਸੀ ਹੈ ਨਾ, ਤਾਂ ਲੋਕ ਮਨਾਂ 'ਚ ਇਹ ਗੱਲ ਸੀਗੀ। ਤੇ ਲੋਕ ਮੈਨੂੰ ਲੱਗਦਾ ਪੰਜਾਬ ਦੇ ਇੱਦਾਂ ਆ ਭਈ ਕਹਿੰਦੇ ਜੇ ਆਪਾਂ ਮਾੜੇ ਮੋਟੇ ਨਾਲ ਬੈਰ ਨਹੀਂ ਲੈਣਾ ਤਾਂ ਰਾਜੇ ਨੇ ਹੀ ਲੈਣਾ ਸਿੱਧਾ। ਸੋ ਅਗਲਿਆਂ ਨੇ ਕੱਢਿਆ ਵੀ ਸੀਟ ਤਾਂ ਕੋਈ ਨਹੀਂ ਮਿਲੀ ਹੈਗੀ। ਇਹੀ ਬੈਰ ਵਾਲੀ ਭਾਵਨਾ ਉਹਨਾਂ ਨੇ ਪੰਜਾਬ 'ਚ ਵੀ ਦਿਖਾਈ ਆ। ਜੇ ਪੰਜਾਬ ਵਾਲੇ ਮੁੱਖ ਮੰਤਰੀ ਸਾਹਿਬ ਨਾਲ ਰੋਸ ਸੀਗਾ ਤਾਂ ਉਹਨਾਂ ਨੇ ਕਿਹਾ ਛੱਡਣਾ ਹੀ ਤੈਨੂੰ ਵੀ ਨਹੀਂ ਹੈਗਾ। ਜੇ ਉਹਨਾਂ ਨੇ ਉੱਪਰ ਵਾਲਾ ਨਹੀਂ ਛੱਡਿਆ ਤਾਂ ਛੱਡਿਆ ਐਤਕੀ ਥੱਲੇ ਵਾਲਾ ਵੀ ਨਹੀਂਗਾ। ਮਤਲਬ ਕਿ ਜਿੱਦਾਂ ਜਿਹੜੀ ਗੱਲ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਪੰਜਾਬੀਆਂ ਦਾ ਖੂਨ 'ਚ ਹੀ ਆ ਵੀ ਇਹਨਾਂ ਨੇ ਸਿੱਧਾ ਰਾਜੇ ਨੂੰ ਹੀ ਹੱਥ ਪਾਉਣਾ ਵੀ ਤੂੰ ਆ। ਨਹੀਂ, ਪੰਜਾਬੀਆਂ ਦਾ ਇਹ ਸ਼ੁਰੂ ਤੋਂ ਰਿਹਾ, ਇਹਨਾਂ ਦਾ ਸ਼ੁਰੂ ਤੋਂ ਰਿਹਾ ਕਿ ਇਹਨਾਂ ਨੇ, ਤੁਸੀਂ ਹਿਸਟਰੀ ਪੜ੍ਹ ਲਓ, ਜੇ ਔਰੰਗਜ਼ੇਬ ਆਏ ਸੀਗੇ ਤਾਂ ਉਹਨੂੰ ਪਹਿਲਾਂ ਪੰਜਾਬੀਆਂ ਨੇ ਹੱਥ ਪਾਇਆ, ਜੇ ਅੰਗਰੇਜ਼ ਆਏ ਆ ਤਾਂ ਸਾਰਿਆਂ ਤੋਂ ਬਾਅਦ ਕਾਬੂ ਪੰਜਾਬੀ ਆਇਆ। ਸਿਕੰਦਰ ਆਇਆ ਉਹਨੂੰ, ਹਾਂ ਸਿਕੰਦਰ ਆਇਆ, ਪੋਰਸ ਪੰਜਾਬੀ ਉਹ ਟੱਕਰ ਗਿਆ ਉਹਨੂੰ ਨਾ, ਠੀਕ ਹੈ ਨਾ। ਇਹ ਜਿੱਦਾਂ ਸਾਡੇ ਇੱਕ ਦਿਮਾਗ 'ਚ ਇਹ ਗੱਲ ਰਹੀ ਆ ਵੀ ਇਹ ਚੜ੍ਹ ਕੇ ਆਉਂਦਾ, ਪਹਿਲਾਂ ਇਹਨੂੰ ਹੀ ਠੋਕਦੇ ਆ, ਬਾਕੀਆਂ ਨੂੰ ਫੇਰ ਦੇਖਾਂਗੇ। ਸੋ ਇਹ ਚੀਜ਼ ਕਿਤੇ ਨਾ ਕਿਤੇ ਸਾਡੇ ਮਾਨਸਿਕ ਜਿੱਦਾਂ ਕਹਿ ਲਓ ਕਿ ਦਿਮਾਗਾਂ ਦੇ ਵਿੱਚ ਇਹ ਚੀਜ਼ ਸਾਡੇ ਭਰੀ ਪਈ ਆ। ਸੋ ਜਿਹੜਾ ਜਾਣੀ ਕਿ ਕਹਿੰਦੇ ਹੁੰਦੇ ਨਹੀਂ ਵੇ ਰਾਜੇ ਨੂੰ ਤਾਂ ਸਿੱਟਾਂਗੇ, ਮਤਲਬ ਉਹੀ ਹਿਸਾਬ ਵਾਲਾ ਹੀ ਹਿਸਾਬ ਕਿਤਾਬ ਹੀ ਆ ਜਾਣੀ ਕਿ ਨਾ, ਇਹ ਚੀਜ਼ਾਂ ਲੱਗਦਾ। ਤੇ ਪਰ ਬੀਜੇਪੀ ਇੱਥੇ ਹਾਰੀ ਆ, ਕੋਈ ਸੀਟ ਨਹੀਂ ਲੈ ਕੇ ਗਈ। ਪਰ ਬੀਜੇਪੀ ਨੇ ਜੋ ਵੋਟ ਸ਼ੇਅਰ ਲਿਆ ਉਹ ਆਉਣ ਵਾਲੀਆਂ 2027 ਦੀਆਂ ਵੋਟਾਂ ਦੇ ਵਿੱਚ ਬਹੁਤ ਪ੍ਰਭਾਵ ਪਾਊਗਾ। ਉਹ ਚੀਜ਼ਾਂ ਨੂੰ ਬਹੁਤ ਇੱਕ ਤਰ੍ਹਾਂ ਨਾਲ ਵਾਂਚਣ ਵਾਲੀ ਚੀਜ਼ ਆ ਜੀ। ਕਹਿਣ ਦਾ ਮਤਲਬ ਕਹਿ ਸਕਦੇ ਆ ਉਹਨਾਂ ਦੀ ਹਾਰ 'ਚ ਵੀ ਉਹਨਾਂ ਦੀ ਜਿੱਤ ਹੀ ਛੁਪੀ ਹੋਈ ਹੈ। ਉਹਨਾਂ ਲਈ ਤਾਂ ਵੋਟ ਸ਼ੇਅਰ ਵੱਧ ਜਾਣਾ ਬਹੁਤ ਵੱਡੀ ਗੱਲ ਹੈ ਉਸ ਸਟੇਟ 'ਚ ਜਿੱਥੇ ਉਹਨਾਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਹੋਵੇ। ਹੁਣ ਗੱਲ ਕਰਦੇ ਆ ਇਹ ਪੰਥਕ ਸੀਟਾਂ ਦੀ, ਜਿਨ੍ਹਾਂ ਦੇ ਉੱਪਰ ਬਾਰ-ਬਾਰ ਇਹ ਐਲੀਗੇਸ਼ਨ ਲੱਗਦਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਸਿੰਘ ਦਾ ਚੋਣਾਂ ਦੇ ਵਿੱਚ ਉਤਰਦਿਆਂ ਉਭਾਰ ਹੋਣਾ, ਸਰਬਜੀਤ ਸਿੰਘ ਦਾ ਆਖਰੀ ਹਫ਼ਤੇ ਦੇ ਵਿੱਚ ਉਭਾਰ ਹੋ ਜਾਣਾ, ਇਸ ਨੂੰ ਕਿਤੇ ਨਾ ਕਿਤੇ ਸਟੇਟ ਦੀ ਮਿਲੀ ਭੁਗਤ ਦੀ ਇੱਕ ਸਾਜ਼ਿਸ਼ ਦੇਖਿਆ ਗਿਆ। ਇਹਨੂੰ ਕਿਵੇਂ ਤੁਸੀਂ ਦੇਖਦੇ ਹੋ? ਕਿਉਂਕਿ ਤੁਸੀਂ ਇਹੋ ਜਿਹੀਆਂ ਰਿਸਰਚ ਜਿਹੜੀਆਂ ਉਹ ਕਰਦੇ ਰਹਿੰਦੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਸਟੇਟ ਦੀ ਪਲੈਨਿੰਗ ਦੇ ਵਿੱਚੋਂ ਨਿਕਲੀ ਹੋ ਸਕਦੀ ਹੈ? ਸਟੇਟ ਇਸ ਦੇ ਪਿੱਛੇ ਹੋ ਸਕਦੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਦੇਵੇ ਵੱਡੇ ਮਾਰਜਨ ਦੇ ਨਾਲ, ਸਰਬਜੀਤ ਸਿੰਘ ਖਾਲਸਾ ਨੂੰ ਜਿਨ੍ਹਾਂ ਦੇ ਪਿਤਾ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਹੋਵੇ ਉਹਨਾਂ ਨੂੰ ਜਿਤਾ ਦੇਵੇ? ਸਟੇਟ ਇਹਦੇ ਪਿੱਛੇ ਸੱਚੀ ਹੋ ਸਕਦੀ ਹੈ ਜਾਂ ਕੀ ਹੋ ਸਕਦਾ ਇਹਦੇ ਪਿੱਛੇ? ਹਾਂ, ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਇਹ ਸਟੇਟ ਇਹਨਾਂ ਪਿੱਛੇ ਕਹਿ ਲਓ ਜਾਂ ਡੀਪ ਸਟੇਟ ਇਹਨਾਂ ਪਿੱਛੇ ਕੰਮ ਤਾਂ ਕਰਦੀ ਹੁੰਦੀ ਆ ਨਾ ਜੀ। ਉਹਨਾਂ ਨੂੰ ਵੀ ਪਤਾ ਹੁੰਦਾ ਕਿ ਜੇ ਇੱਕ ਕੌਮ ਜਿਹੜੀ ਆ, ਆਹ ਸਿੱਖ ਆ ਜਾਂ ਇਹ ਇਲਾਕਾ ਹੈ, ਇਹ ਲੋਕ ਜ਼ਿਆਦੇ ਜਾਣੀ ਕਿ ਵਿਰੋਧ ਕਰਦੇ ਆ, ਕੁਝ ਵੀ ਮਾੜਾ ਚੰਗਾ ਹੁੰਦਾ ਇਹ ਲੋਕ ਸਭ ਤੋਂ ਪਹਿਲਾਂ ਆਵਾਜ਼ ਚੱਕਦੇ ਆ ਨਾ। ਇਹਨਾਂ ਨੂੰ ਇਹ ਲੀਡਰਲੈਸ ਹੈ ਇਸ ਵੇਲੇ ਇਹ ਕੌਮ। ਪਹਿਲਾਂ ਅਕਾਲੀ ਦਲ ਦੇ ਵਿੱਚ ਆਪਣੀ ਕੌਮ ਬਹੁਤ ਚਿਰ ਇਕੱਠੇ ਰਹੇ ਜਾਂ ਉਹਨਾਂ ਨਾਲ ਚੱਲਦੀ ਰਹੀ, ਇਸ ਲਈ ਇੱਕ ਲੀਡਰ ਦੀ ਘਾਟ ਤਾਂ ਨਜ਼ਰ ਆ ਰਹੀ ਆ ਪੰਜਾਬੀਆਂ ਦੇ ਵਿੱਚ। ਸੋ ਉਹਦੀ ਵਜ੍ਹਾ ਹੋ ਸਕਦੀ ਆ, ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਲੋਕ ਮਨਾਂ ਦੇ ਵਿੱਚ ਜਿਹੜੇ ਗੁੱਸੇ ਸੀਗੇ, ਨਾਰਾਜ਼ਗੀਆਂ ਸੀਗੀਆਂ, ਉਹ ਜ਼ਿਆਦਾ ਜ਼ਾਹਰ ਹੋਈਆਂ ਇਹ 2 ਸੀਟਾਂ ਦੇ ਵਿੱਚੋਂ। ਅੰਮ੍ਰਿਤਪਾਲ ਦੇ ਲਈ ਲੋਕਾਂ ਦੇ ਮਨ ਦੇ ਵਿੱਚ ਇੰਨਾ ਸਨੇਹ ਸੀ ਕਿਉਂਕਿ ਉਹਨੇ, ਕੁਝ ਬੰਦੇ ਉਹਦੇ ਵਿਰੋਧ ਵੀ ਹੋ ਸਕਦੇ ਆ, ਜ਼ਰੂਰੀ ਨਹੀਂ ਤੁਸੀਂ ਹਰੇਕ ਬੰਦੇ ਦੇ ਪੱਖ 'ਚ ਹੋਵੇਂ, ਪਰ ਉਸ ਬੰਦੇ ਨੇ ਵਧੀਆ ਕੰਮ ਕੀਤੇ, ਅੰਮ੍ਰਿਤ ਛਕਾਇਆ, ਲੋਕੀ ਉਹਦੇ ਹੱਕ 'ਚ ਸੀਗੇ। ਲੋਕਾਂ ਨੂੰ ਲੱਗਾ ਕਿ ਉਹਨੂੰ ਜਿਹੜੀ ਸਜ਼ਾ ਦਿੱਤੀ ਗਈ ਬਹੁਤ ਜ਼ਿਆਦਾ ਇੰਨੀ ਚਾਹੀਦੀ ਨਹੀਂ ਸੀ। ਇਹਦੀ ਸਿੰਪਥੀ ਵੀ ਮਿਲੀ। ਹਾਂ, ਸਿੰਪਥੀ ਕਹਿ ਸਕਦੇ ਆ। ਦੂਸਰੇ ਪਾਸੇ ਜਿਹੜੇ ਆਪਾਂ ਜਿੱਤਿਆ ਉਹ ਕਰਮਜੀਤ ਅਨਮੋਲ ਦੇ ਖਿਲਾਫ ਹਨਾ, ਤੇ ਉੱਥੇ ਵੀ ਇਹ ਚੀਜ਼ ਸੀਗੀ ਕਿ ਇੱਕ ਬੰਦਾ ਕਰਮਜੀਤ ਅਨਮੋਲ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਗਿਆ, ਜਿਹਨੇ ਕਦੀ ਪੰਜਾਬ ਤੇ ਇੰਨਾ ਰੌਲਾ ਪਿਆ, ਕੁਛ ਨਸ਼ਿਆਂ ਤੇ ਨਹੀਂ ਕਦੀ ਬੋਲਿਆ, ਇੱਥੇ ਜੇ ਕੁਛ ਵੀ ਹੋ ਜਾਏ ਅੱਜ ਤੇ ਕਦੀ ਬੋਲਿਆ ਤੁਸੀਂ ਸੁਣਿਆ ਕਰਮਜੀਤ ਅਨਮੋਲ ਬੋਲਦਾ? ਨਹੀਂ।
ਤੇ ਲੋਕੀ ਕਿਤੇ ਨਾ ਕਿਤੇ ਇਹ ਸੋਚਣ ਤੇ ਮਜਬੂਰ ਹੋ ਗਏ, ਜਿਹੜਾ ਬੰਦਾ ਇੱਕ ਬੋਲਿਆ ਨਹੀਂ, ਜਿਹਦੇ ਕੋਲ ਕੈਨੇਡਾ ਦੀ PR ਉਹ ਇੱਕਦਮ ਇੱਥੇ ਆ ਕੇ ਆਪਣਾ ਤੁੱਕਾ ਜਿਹਾ ਲਾ ਰਿਹਾ, ਜੇ ਮੈਂ ਜਿੱਤ ਗਿਆ ਤਾਂ ਇੱਥੇ ਰਹਿ ਲਊਂਗਾ, ਨਹੀਂ ਤਾਂ ਝੋਲਾ ਚੱਕ ਕੇ ਚੱਲ ਪਵਾਂਗੇ ਨਾ। ਸੋ ਲੋਕ ਮਨਾਂ ਦੇ ਵਿੱਚ ਇਹ ਵੀ ਚੀਜ਼ਾਂ ਹੁੰਦੀਆਂ ਆ। ਸੋ ਸਟੇਟ ਦੀਆਂ ਪਾਲਿਸੀਆਂ ਜਿੱਦਾਂ ਤੁਸੀਂ ਕਹਿੰਦੇ ਆ ਕਿ ਇਹਨਾਂ ਪਿੱਛੇ ਉਹ ਪੰਥਕ ਧਿਰ ਨੂੰ ਉਭਾਰਨ ਦੇ ਲਈ ਹਾਂ ਹੋ ਸਕਦੀਆਂ, ਉਹਦੇ ਬਾਰੇ ਬਹੁਤ ਡੀਪ ਰਿਸਰਚ ਦੀ ਹਾਲੇ ਲੋੜ ਹੈਗੀ ਆ। ਬਟ ਇਹਦੇ ਵਿੱਚ ਜਿਹੜੇ ਲੋਕ ਮਨਾਂ ਦੇ ਵਿੱਚ ਰੋਸ ਸੀਗੇ, ਮੈਨੂੰ ਲੱਗਦਾ ਉਹ ਬਾਹਰ ਉਜਾਗਰ ਹੋਏ ਆ, ਉਹ ਜ਼ਿਆਦਾ ਕਾਰਨ ਆ। ਜਿਹੜਾ ਇੰਨੇ ਚਿਰ ਦਾ ਇੱਕ ਕਹਿੰਦੇ ਨਹੀਂ ਹੁੰਦੇ ਉਹ ਬਣਿਆ ਬਲਾਸਟ ਬਣਿਆ ਸੀ, ਉਹ ਲੋਕਾਂ ਉਭਾਰ ਸੀਗਾ, ਉਹ ਲੋਕਾਂ ਗੁਬਾਰ ਸੀਗਾ, ਉਹ ਬਾਹਰ ਆਇਆ ਲੋਕਾਂ ਦਾ, ਹਨਾ। ਇਹ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ। ਹੁਣ ਆਪਾਂ ਆਉਨੇ ਆ ਸੈਂਟਰ ਦੀ ਰਾਜਨੀਤੀ ਦੀ ਗੱਲ ਕਰਦੇ ਆ। ਐਤਕੀ ਤਾਂ ਰੋਲ ਘਚੌਲਾ ਹੀ ਪੈ ਗਿਆ, ਕਹਿੰਦੇ ਕਨਸਟੀਟਿਊਸ਼ਨ ਨੂੰ ਬਚਾਉਣਾ ਹੈ, ਇਹ ਗੱਲਾਂ ਹੋ ਰਹੀਆਂ ਸੀ ਲਗਾਤਾਰ। ਕਹਿੰਦੇ ਮੋਦੀ ਤਾਨਾਸ਼ਾਹੀ ਵੱਲ ਵੱਧ ਰਿਹਾ ਹੈ, ਆਟੋਕ੍ਰੇਸੀ ਬਣਦੀ ਜਾ ਰਹੀ ਹੈ ਭਾਰਤ ਦੀ ਜਿਹੜੀ ਸੱਤਾ ਹੈ। ਤੇ ਉੱਥੇ ਫਿਰ ਐਤਕੀ ਜਿਹੜਾ ਕਮਾਲ ਹੋਇਆ, ਭਾਜਪਾ ਵੀ ਅੱਧ ਕੁ ਜਿਹੇ 'ਚ ਰਹਿ ਗਈ। ਚਲੋ ਇੰਡੀਆ ਅਲਾਇੰਸ ਤਾਂ ਵਿਚਾਰਾ ਪਿੱਛੇ ਹੀ ਰਹਿ ਗਿਆ ਥੋੜਾ, ਪਰ ਹੁਣ ਭਾਜਪਾ ਤੇ ਇੰਡੀਆ ਅਲਾਇੰਸ ਦੇ ਵਿੱਚ ਜਿਹੜੀ ਆਪਸੀ ਖਿੱਚੋਤਾਣ ਚੱਲ ਰਹੀ ਹੈ, ਦੋ ਬੰਦੇ ਇਸ ਟਾਈਮ ਕਿੰਗ ਮੇਕਰ ਬਣੇ ਹੋਏ ਨੇ, ਉਹਨਾਂ ਨੂੰ ਸਾਂਭ ਕੇ ਰੱਖਿਆ ਜਾ ਰਿਹਾ ਹੈ। ਇਹ ਸਾਰੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਤੁਸੀਂ? ਜਦੋਂ ਇਹੋ ਜਿਹੀਆਂ ਸਥਿਤੀਆਂ ਬਣ ਜਾਂਦੀਆਂ ਨੇ, ਫਿਰ ਸਟੇਟ ਜਾਂ ਫਿਰ ਪਾਰਟੀਆਂ ਕਿਵੇਂ ਰਿਐਕਟ ਕਰਦੀਆਂ ਨੇ? ਦੇਖੋ, ਇੱਕ ਤਾਂ ਮੈਨੂੰ ਲੱਗਦਾ ਹੈ ਕਿ NDA ਦੀ ਥੋੜ੍ਹੀਆਂ ਜਿਹੀਆਂ ਗਲਤੀਆਂ ਰਹੀਆਂ, ਉਹ ਇਸ ਵਾਰੀ ਇਹ ਸਾਰਾ ਕੁਝ ਜਿੱਤ ਸਕਦੇ ਸੀਗੇ। ਸੌਰੀ, ਇੰਡੀਆ ਅਲਾਇੰਸ ਵਾਲੇ, ਹਨਾ, ਉਹ NDA ਨੂੰ ਹਰਾ ਸਕਦੇ ਸੀ, ਮੈਨੂੰ ਲੱਗਦਾ ਸੌਖਾ ਹੀ। ਇੱਕ ਤਾਂ ਉਹਨਾਂ ਨੇ ਮਮਤਾ ਬੈਨਰਜੀ ਨਾਲ ਲੈ ਕੇ ਨਹੀਂ ਤੁਰੇ ਹੈਗੇ, ਠੀਕ ਹੈ ਜੀ, ਬਹੁਤ ਵੱਡਾ ਚਿਹਰਾ ਆ। ਫਿਰ ਉਹ ਯੂਪੀ ਦੇ ਵਿੱਚੋਂ ਆਪਣੇ ਸਮਾਜਵਾਦੀ ਪਾਰਟੀ ਦੇ ਹੋ ਗਏ ਅਖਿਲੇਸ਼ ਯਾਦਵ, ਨਹੀਂ ਆਪਣੇ ਉਹ ਜਿਨ੍ਹਾਂ ਦਾ ਬਸਪਾ ਵਾਲੇ ਮਾਇਆਵਤੀ ਜੀ ਹੋ ਗਿਆ ਨਾ, ਮਾਇਆਵਤੀ ਜੀ ਨੂੰ ਬੜਾ ਨਾਲ ਲੈ ਕੇ ਥੱਲੇ। ਦੂਸਰਾ ਨਿਤੀਸ਼ ਕੁਮਾਰ ਹੋ ਗਿਆ, ਜਿਨ੍ਹਾਂ ਨਾਲ ਹਾਲਾਂਕਿ ਅਲਾਇੰਸ ਸ਼ੁਰੂ ਹੀ ਉਹਨਾਂ ਨੇ ਕੀਤਾ ਸੀ, ਠੀਕ ਹੈ ਨਾ ਜੀ, ਹਾਲਾਂਕਿ ਅਲਾਇੰਸ ਸ਼ੁਰੂ ਉਹਨਾਂ ਨੇ ਕੀਤਾ ਸੀਗਾ, ਉਹਨੂੰ ਨਹੀਂ ਨਾਲ ਲੈ ਕੇ ਤੁਰੇ। ਮੈਨੂੰ ਲੱਗਦਾ ਇਹ 4-5 ਜੇ ਚੀਜ਼ਾਂ ਉਹ ਪਹਿਲਾਂ ਹੀ ਸੁਲਝਾ ਲੈਂਦੇ ਤਾਂ ਅੱਜ ਅੰਕੜੇ ਕੁਝ ਹੋਰ ਕਹਿੰਦੇ ਹੋਣੇ ਸੀਗੇ। ਪਰ ਫਿਰ ਵੀ ਜਿਹੜੀ ਸਰਕਾਰ ਇਸ ਵੇਲੇ ਬਣੀ ਆ, ਉਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਸੰਪੂਰਨ ਨਹੀਂ ਗੀ, ਮਜਬੂਰਨ ਆ। ਮਜਬੂਰਨ ਆ, ਉਹ ਵੀ 2-3 ਬੰਦਿਆਂ ਤੇ ਡਿਪੈਂਡ ਆ, ਤੇ ਆਪੋਜੀਸ਼ਨ ਵੀ ਬਹੁਤ ਸਟਰੋਂਗ ਆ। ਤੇ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਸੰਪੂਰਨ ਸਰਕਾਰ ਕਦੀ ਬਣਨੀ ਵੀ ਨਹੀਂ ਚਾਹੀਦੀ, ਤੇ ਐਦਾਂ ਜਾਣੀ ਕਿ ਜਿਹਦੇ ਵਿੱਚ ਸੀਟਾਂ ਘੱਟ ਹੋਣ, ਕਿਸੇ ਤੇ ਡਿਪੈਂਡ ਹੋਣ, ਜਾਣੀ ਕਿ ਨਾ ਟਿਕਟ ਗਰੰਟਡ ਲੈਣੇ ਵਾਲਾ ਕੋਈ ਹਿਸਾਬ ਨਾ ਹੋਵੇ। ਮਤਲਬ ਕਿ ਕਹਿਣ ਦਾ ਮੋਟਾ ਜੇ ਆਪਾਂ ਇਹ ਲਾਈਏ ਵੀ ਸਰਕਾਰ ਕੋ ਇੰਨਾ ਮਾਰਜਨ ਨਾ ਹੋਵੇ ਵੀ ਉਹ ਕਿਸੇ ਤੇ ਵੀ ਕੁਝ ਵੀ ਥੋਪ ਦੇਣ ਤੇ ਉਹਨਾਂ ਨੂੰ ਕੋਈ ਰੋਕਣ ਵਾਲਾ ਨਾ ਹੋਵੇ। ਹਾਂ ਬਿਲਕੁਲ। ਹੁਣ ਜੇ ਉਹ ਕੁਝ ਵੀ ਕੱਲ੍ਹ ਨੂੰ ਕਾਨੂੰਨ ਪਾਸ ਕਰੂਗੇ ਜਾਂ ਕੁਝ ਵੀ ਕਰੂਗੇ, ਉਹਨਾਂ ਨੂੰ ਮਤਲਬ ਕਿ ਬਹੁਤ ਵੋਟ ਦਾ ਸਾਹਮਣਾ ਕਰਨਾ ਪਊਗਾ। ਨਹੀਂ ਤਾਂ ਉਹਨਾਂ ਕੋਲ ਅੱਗੇ ਇੰਨੀਆਂ ਸੀਟਾਂ ਵੋਟਾਂ ਹੁੰਦੀਆਂ ਸੀਗੀਆਂ, ਅਗਲੇ ਕੁਝ ਵੀ ਕਾਨੂੰਨ ਪਾਸ ਕਰ ਦਿੰਦੇ ਸੀਗੇ। ਸੋ ਇਹ ਚੀਜ਼ ਦਾ ਫਰਕ ਪਿਆ ਆ। ਪਰ ਇੰਡੀਆ ਵਾਲੇ ਕਿਤੇ ਨਾ ਕਿਤੇ ਖੁੰਝੇ ਵੀ ਆ, ਆਪਣੀਆਂ ਗਲਤੀਆਂ ਕਰਕੇ ਵੀ ਖੁੰਝੇ ਆ। ਪਰ ਚਲੋ ਇੱਕ ਸਟਰੋਂਗ ਆਪੋਜੀਸ਼ਨ ਇਸ ਵਾਰੀ ਦੇਖਣ ਨੂੰ ਮਿਲੂਗਾ, ਜਿਹੜਾ ਇੱਕ ਲੋਕਤੰਤਰੀ ਦੇਸ਼ ਦੇ ਲਈ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਵੀ ਸੀ। ਚੰਗਾ ਸੰਕੇਤ ਹੈ। ਹਾਂ, ਚੰਗਾ ਸੰਕੇਤ। ਜੇ ਹੁਣ ਆਪਾਂ ਤੁਸੀਂ ਇੰਡੀਆ ਅਲਾਇੰਸ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਆਹ ਖਾਮੀਆਂ ਰੱਖੀਆਂ, ਜੇ ਉਹ ਉਹਨਾਂ ਨੂੰ ਪੂਰ ਲੈਂਦੇ ਤਾਂ ਸ਼ਾਇਦ ਇਸ ਟਾਈਮ ਉਹ ਸੱਤਾ ਦੇ ਵਿੱਚ ਬੈਠੇ ਹੁੰਦੇ। ਪਰ ਜਦੋਂ ਆਪਾਂ ਮੋਦੀ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀਆਂ ਵੀ ਇੰਨੀਆਂ ਜ਼ਿਆਦਾ ਗਲਤੀਆਂ ਸੀ, ਜਿਹੜੀਆਂ ਕਿ ਭਾਜਪਾ ਨੂੰ ਜਿੱਥੇ ਇੰਨੀ ਪਸੰਦ ਬਣੀ ਲੋਕਾਂ ਦੀ, 303 ਸੀਟਾਂ ਪਿਛਲੀ ਵਾਰੀ ਜਿੱਤੀਆਂ, ਤੇ ਐਤਕੀ ਇੰਨਾ ਹੇਠਾਂ ਡਿੱਗ ਜਾਣਾ। ਪਰ ਉਹਨਾਂ ਦਾ ਮੁਰਾਲ ਨਜ਼ਰ ਤਾਂ ਚਿਹਰੇ ਤੋਂ ਨਹੀਂ ਆਉਂਦਾ, ਪਰ ਪਿੱਛੋਂ ਕਿ ਪਤਾ ਲੱਗਦਾ ਕਹਿੰਦੇ ਬਹੁਤ ਡਾਊਨ ਚੱਲ ਰਿਹਾ ਹੈ। ਨਾ ਉਹ ਜ਼ਾਹਰ ਕਰ ਰਹੇ ਨੇ ਕਿ ਇੰਨੀਆਂ ਸੀਟਾਂ ਘਟ ਗਈਆਂ, ਉਹ ਧੜੱਲੇ ਦੇ ਨਾਲ ਫੇਰ ਵੀ ਪੈ ਰਹੇ ਨੇ। ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਕਿ ਮੋਦੀ ਦੀਆਂ ਜਿਹੜੀਆਂ ਗਲਤੀਆਂ ਸੀ ਉਹ ਪੂਰੀ ਦੀ ਪੂਰੀ ਭਾਜਪਾ ਤੇ RSS ਦੇ ਏਜੰਡੇ ਨੂੰ ਖੋਰਾ ਲਾ ਬੈਠੀਆਂ ਨੇ? ਇਹਦੇ ਬਾਅਦ RSS ਕੋਈ ਕਰੂਗੀ ਮੋਦੀ ਤੇ ਕਾਰਵਾਈ, ਜਾਂ ਇਹ ਵੀ ਹੋ ਸਕਦਾ ਹੈ ਕਿ ਮੋਦੀ ਨੂੰ ਪਾਸੇ ਹੀ ਕਰ ਦੇਣ, ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਠਾਉਣ? ਨਹੀਂ, ਮੋਦੀ ਤੋਂ ਇਲਾਵਾ ਮੈਨੂੰ ਲੱਗਦਾ ਉਹਨਾਂ ਕੋਲ ਕੋਈ ਚਿਹਰਾ ਨਹੀਂ ਹੁੰਦਾ। ਪਰ ਜਦੋਂ ਤੁਸੀਂ ਤੀਜੀ ਵਾਰੀ ਕਿਤੇ ਵੀ ਸਰਕਾਰ ਬਣਦੀ ਆ ਤਾਂ ਉਹਦੇ ਵਿੱਚ ਜਿਹੜਾ ਮਾਰਜਨ ਉਹ ਤੁਹਾਡੀ ਵਿਰੋਧ ਤਾਂ ਹੌਲੀ ਹੌਲੀ ਵੱਧਦੀ ਜਾਂਦੀ ਹੁੰਦੀ। ਇਹ ਨੈਚੁਰਲ ਹੁੰਦਾ, ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ। ਪਰ ਮੋਦੀ ਸਾਹਿਬ ਹੁਣੀ ਜਿਹੜਾ ਇੱਕ ਕੌਨਫਲਿਕਟ ਇਹ ਉਭਾਰਿਆ ਨਾ, ਜਿਹੜਾ ਜਦ ਵੀ ਘੱਟ ਗਿਣਤੀਆਂ ਨੂੰ ਦਬਾ ਕੇ, ਜਿੱਦਾਂ ਵੱਧ ਗਿਣਤੀਆਂ ਨੂੰ ਘੱਟ ਗਿਣਤੀ ਵਾਲਾ ਜਾਣੀ ਕਿ ਲੜਾ ਕੇ, ਨਹੀਂ, ਉਹਨਾਂ ਨੂੰ ਡਰ ਦਿਖਾਇਆ ਗਿਆ ਕਿ ਇਹ ਘੱਟ ਗਿਣਤੀ ਤੁਹਾਨੂੰ ਦਬਾ ਲੂਗੇ, ਕੱਲ੍ਹ ਨੂੰ ਇਹਨਾਂ ਨੂੰ ਚੱਕ ਦਿਓ, ਚਾਹੇ ਉਹ ਸਿੱਖ ਸੀ ਜਾਂ ਕੋਈ ਜਾਤੀ ਤੌਰ 'ਤੇ ਜਾਂ ਮੁਸਲਮਾਨ ਸੀ ਨਾ। ਉਹ ਇੱਕ ਇੱਦਾਂ ਦੀ ਪੋਲੀਟਿਕਸ ਜਿਹੜੀ ਖੇਡੀ ਜਾਂਦੀ, ਉਹ ਗੰਦੀ ਰਾਜਨੀਤੀ ਆ। ਤੇ ਉਹਦੀ ਵਜ੍ਹਾ ਕਰਕੇ ਚਲੋ ਇੰਨੀਆਂ ਕੁ ਲੈ ਕੇ ਗਏ ਆ। ਪਰ ਮੋਦੀ ਸਾਹਿਬ ਹੁਣੀ ਹੁਣ ਤੀਜੀ ਵਾਰੀ ਬਣਿਆ, ਨਹਿਰੂ ਸਾਹਿਬ ਵੀ 3 ਵਾਰੀ ਬਣੇ ਸੀਗੇ, ਤਾਂ ਉਦੋਂ ਚਾਈਨਾ ਨਾਲ ਲੜਾਈ ਹੋਈ ਸੀ। ਇੰਦਰਾ ਗਾਂਧੀ ਤੀਜੀ ਵਾਰੀ ਬਣੀ ਤਾਂ ਐਮਰਜੈਂਸੀ ਲੱਗੀ ਸੀ। ਮੋਦੀ ਸਾਹਿਬ ਹੁਣੀ ਹੁਣ 3 ਵਾਰੀ ਬਣਨ ਲੱਗਿਆ, ਦੇਖੋ ਕੀ ਕਰਦੇ ਆ। ਐਤਕੀ ਵੀ ਕਹਿ ਲਓ ਫਿਰ ਕੋਈ ਫਰਲੋ ਆਊਗੀ? ਪੱਕਾ ਆਊਗੀ ਬਾਈ, ਵਰਲਡ ਲੈਵਲ ਤੇ ਨਾਲੇ ਆਊਗੀ। ਤੇ ਅਗਲੇ 5 ਸਾਲ ਤੁਸੀਂ ਦੇਖਿਓ
ਕੀ ਕੁਝ ਹੁੰਦਾ ਇਸ ਸਰਜ਼ਮੀਨ ਤੇ। ਇਹ ਜਿਹੜੀ ਧਰਤੀ ਹੈ ਇਸ ਵੇਲੇ ਸਾਰੀ ਦੁਨੀਆ ਦੇ ਲਈ ਕੇਂਦਰਿਤ ਬਣੀ ਹੋਈ ਆ। ਕਾਰਨ ਕੀ, ਸਭ ਤੋਂ ਜ਼ਿਆਦਾ ਵੱਡੀ ਗਿਣਤੀ 'ਚ ਲੋਕ ਇੱਥੇ ਆ। ਮਤਲਬ ਕਿ ਕਹਿ ਲਈਏ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਨੇ ਉਹਨਾਂ ਦੀ ਮਾਰਕੀਟ ਬਹੁਤ ਵੱਡੀ ਹੈ। ਇੱਥੇ ਲਾ ਲਓ ਵਿੰਡੋ ਲਾ ਲਓ, ਐਪਲ ਲਾ ਲਓ, ਟੈਸਲਾ ਲਾ ਲਓ, ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਹੜੇ ਵੀ ਬੜੇ ਕਾਰਪੋਰੇਟ ਘਰਾਣੇ ਆ ਉਹਨਾਂ ਦਾ ਬਹੁਤ ਕੁਝ ਇੱਥੇ ਚੱਲਦਾ ਆ। ਉਹਨਾਂ ਦੇ ਅਨੁਸਾਰ ਚੀਜ਼ਾਂ ਚੱਲਦੀਆਂ ਕਿਉਂਕਿ ਇਹ ਬਹੁਤ ਵੱਡੀ ਮਾਰਕੀਟ ਆ। 100 ਕਰੋੜ ਤੋਂ ਵੱਡੀ ਮਾਰਕੀਟ ਆ। ਐਡੀ ਮਾਰਕੀਟ ਤਾਂ ਉਹਨਾਂ ਨੂੰ ਸਾਰੇ ਯੂਰਪ ਦੇ ਇਕੱਲੇ ਮਿਲਾ ਕੇ ਚ ਨਹੀਂ ਹੁੰਦੀ, ਜਿੱਥੇ ਉਹਨਾਂ ਨੂੰ ਹਾਂ ਉਹਨਾਂ ਨੂੰ ਇੱਕ ਜਗ੍ਹਾ ਮਿਲ ਜਾਂਦੀ ਆ। ਸੋ ਇੱਥੇ ਬਹੁਤ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣ ਨੂੰ ਮਿਲੂਗੀਆਂ। ਤੁਸੀਂ ਦੇਖਿਓ ਤਕੜੇ ਇਵੈਂਟ ਹੋਊਗੇ ਅਗਲੇ 5 ਸਾਲ ਦੇ ਵਿੱਚ। ਚਲੋ ਜਿੱਤ ਗਏ ਮੋਦੀ ਸਾਹਿਬ ਹੁਣੀ, ਬਹੁਮਤ ਲੈ ਗਏ, ਪਰ ਮੈਂ ਇੱਕ ਗੱਲ ਕਹੂੰਗਾ ਕਿ ਸਿਆਣਿਆਂ ਦੀ ਕਦੀ ਭੀੜ ਨਹੀਂ ਹੁੰਦੀ ਤੇ ਭੀੜਾਂ ਕਦੀ ਸਿਆਣੀਆਂ ਨਹੀਂ ਹੁੰਦੀਆਂ। ਜੀ ਬਹੁਤ ਸਹੀ ਗੱਲ ਹੈ, ਬਹੁਤ ਸਹੀ ਗੱਲ। ਬਹੁਤ ਧੰਨਵਾਦ ਸਮਾਂ ਦੇਣ ਲਈ। ਧੰਨਵਾਦ ਮੇਰਾ ਵੀਰ, ਥੈਂਕ ਯੂ ਜੀ। ਸੋ ਇਹ ਸਨ ਸਾਡੇ ਨਾਲ ਬਾਈ ਮਨਦੀਪ ਹੋਣੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਪੰਜਾਬ ਦੇ ਵਿੱਚ ਜਿਹੜੀ ਇਸ ਸਮੇਂ ਸੱਤਾ ਦੇ ਵਿੱਚ ਪਰਿਵਰਤਨ ਹੋਇਆ, 13 ਲੋਕ ਸਭਾ ਸੀਟਾਂ ਦੇ ਉੱਪਰ ਹਲਚਲ ਦੇ ਵਿੱਚ ਕੌਣ ਜ਼ਿੰਮੇਵਾਰ ਰਿਹਾ, ਕਿਵੇਂ ਜ਼ਿੰਮੇਵਾਰ ਰਿਹਾ। ਤੇ ਜਦੋਂ ਗੱਲ ਕਰਦੇ ਹਾਂ ਕੇਂਦਰ ਦੀ, ਤਾਂ ਕੇਂਦਰ ਦੇ ਵਿੱਚ ਜੋ ਕੁਝ ਹੋਇਆ ਹੈ ਉਸ ਦੇ ਵਿੱਚ ਹੁਣ ਅੱਗੇ ਕੀ ਹੋਊਗਾ, ਸਾਰੀਆਂ ਗੱਲਾਂ ਆਪਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਗੱਲਬਾਤ ਕਿਹੋ ਜਿਹੀ ਲੱਗੀ ਹੈ, ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।